ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਮਾਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਅਬਾਮਾ ਕੇਅਰ ਕਰਵਾਉਣ ਦੇ ਲਈ 31 ਜਨਵਰੀ ਅਖੀਰਲੀ ਤਰੀਕ ਹੈਗੀ ਆ। ਉਸ ਤੋਂ ਪਹਿਲਾਂ ਜ਼ਰੂਰ ਆਪਣੀ ਹੈਲਥ ਇੰਸ਼ੋਰੈਂਸ ਦੇ ਬਾਰੇ ਇਹਨਾਂ ਦੇ ਕੋਲੋਂ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲੌਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ। ਇਸ ਦੇ ਨਾਲ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਨਵੇਂ ਪੁਰਾਣੇ ਟਾਇਰ ਜਿਹੜੇ ਉਹ ਤੁਸੀਂ ਖਰੀਦ ਸਕਦੇ ਹੋ। ਟਰੱਕ ਵਾਸ਼ ਵੀ ਕਰਦੇ ਨੇ, ਆਇਲ ਚੇਂਜ ਦਾ ਕੰਮ ਅਤੇ ਏਅਰ ਬ੍ਰੇਕਾਂ ਦਾ ਕੰਮ ਵੀ ਕਰਦੇ ਨੇ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਦੇ ਵਿੱਚ ਅਤੇ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿਮਾ ਸਹੋਤਾ ਹੁਣਾਂ ਨੂੰ 209-277-1013 209-277-1013 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਖਬਰਾਂ ਦੇ ਉੱਤੇ ਨਜ਼ਰਾਂ ਬਣਾਉਂਦੇ ਹਾਂ। ਸ਼ਰਮਨਾਕ ਹਰਕਤ ਹੋਈ ਆ ਮਮਤਾ ਬੈਨਰਜੀ ਦੇ ਨਾਲ, ਕਹਿੰਦੇ ਗਏ ਪੱਤਰਕਾਰਾਂ ਨੇ ਹੋਟਲ ਵਿੱਚ ਕਿਤੇ ਦੇਸ਼ ਨੂੰ ਨਮੋਸ਼ ਕਰਨ ਵਾਲੀ ਹਰਕਤ। ਦੇਖੋ, ਇਹਨਾਂ ਨੇ ਉੱਥੇ ਚਾਂਦੀ ਦੇ ਚਮਚੇ ਚਲਾ ਲਏ ਆ। ਇਹਨਾਂ ਦੇ ਵੈਸੇ ਕਿਹਾ ਹੁੰਦਾ ਕਿ ਫਲਾਣਾ ਜਿਹੜਾ ਉਹ ਮੂੰਹ ਚ ਚਾਂਦੀ ਦਾ ਚਮਚਾ ਲੈ ਕੇ ਜੰਮਿਆ, ਉਹ ਜੰਮੇ ਨਹੀਂ। ਬਾਅਦ ਚ ਜੰਮਣ ਤੋਂ ਬਾਅਦ ਇਹਨਾਂ ਨੇ ਮੂੰਹ ਚ ਚਮਚਾ ਚਾਂਦੀ ਦਾ ਲੈਣ ਦਾ ਜਿਹੜਾ ਸੀ ਉਹ ਸ਼ੌਕ ਪਾਲ ਲਿਆ ਸ਼ਾਇਦ, ਤੇ ਜਾਂ ਫਿਰ ਇਹ ਸੋਚਿਆ ਕਿ ਇੰਗਲੈਂਡ ਵਾਲੇ ਬਹੁਤ ਕੁਛ ਲੁੱਟ ਕੇ ਲੈ ਕੇ ਗਏ ਆ ਤੇ ਅਸੀਂ ਇਹਨਾਂ ਦੇ ਮੁਲਕ ਚ ਆਏ ਹਾਂ, ਕਿ ਉਹਨਾਂ ਜਿੰਨਾ ਕੋਈ ਦਾ ਵੱਜਦਾ ਭੱਜਦੇ ਭੂਤ ਦੀ ਲੰਗੋਟੀ ਸੀ, ਜਿੰਨਾ ਕੋਈ ਆਉਂਦਾ ਹਿੱਸੇ ਚ ਉਹ ਲੈ ਕੇ ਵੀ ਇੱਥੋਂ ਜੀ। ਇਹ ਲੰਡਨ ਗਏ ਸੀਗੇ, ਔਰ ਗਏ ਕਿਹਦੇ ਨਾਲ ਸੀ? ਇੱਕ ਚੀਫ ਮਿਨਿਸਟਰ ਨਾਲ, ਬੀਬੀ ਮਮਤਾ ਬੈਨਰਜੀ ਦੇ ਨਾਲ। ਲੰਡਨ ਦੇ ਇੱਕ ਸ਼ਾਹੀ ਹੋਟਲ ਦੇ ਵਿੱਚ ਇਹ ਰਾਤ ਦਾ ਭੋਜ ਕਰਦੇ ਪਏ ਸੀ। ਭੋਜ ਕਰਦਿਆਂ ਨੇ ਇਹਨਾਂ ਨੇ ਇਹ ਕਰਤੂਤ ਕਰ ਲਈ ਕਿ ਉੱਥੇ ਜਿੰਨੇ ਕੋਈ ਚਾਂਦੀ ਦੇ ਚਮਚੇ ਇਹਨਾਂ ਦੇ ਹੱਥ ਲੱਗੇ, ਉਹ ਕਿਸੇ ਨੇ ਝੋਲੇ ਤੇ ਡੰਗ ਲਿਆ, ਕਿਸੇ ਨੇ ਡੱਬੇ ਚ ਪਾ ਲਿਆ, ਕਿਸੇ ਨੇ ਜੇਬ ਚ ਪਾ ਲਿਆ। ਪਰ ਇਹ ਕੋਈ ਛੋਟੇ ਮੋਟੇ ਪੱਤਰਕਾਰ ਨਹੀਂ ਸਨ। ਇਹਨਾਂ ਦੇ ਵਿੱਚੋਂ 2 ਬੰਗਾਲ ਦੇ ਚੋਟੀ ਦੇ ਅਖਬਾਰਾਂ ਦੇ ਸੰਪਾਦਕ ਆ, 2 ਚੋਟੀ ਦੇ ਪੱਤਰਕਾਰ ਦੱਸੀ ਦੇ ਆ ਜੀ। ਜਿਹੜੇ ਮੁਲਾਜ਼ਮ ਸੀਗੇ ਉਹ ਦੇਖਦੇ ਪਏ ਸੀ ਕਿ ਇਹ ਕਰਦੇ ਕੀ ਪਏ ਆ। ਵੈਸੇ ਉਹਨਾਂ ਨੇ ਵੇਖ ਲਿਆ ਹੋਣਾ ਕਿ ਸ਼ਕਲ ਮੋਮਨਾ ਤੇ ਕਰਤੂਤ ਕਾਫਰਾ ਬੰਦੇ ਤੇ ਸ਼ਾਹੀ ਠਾਠ ਬਾਠ ਵਾਲੇ ਆ, ਸ਼ਾਹੀ ਠਾਠ ਬਾਠ ਵਾਲਿਆਂ ਦੇ ਨਾਲ ਹੀ ਤੁਰੇ ਫਿਰਦੇ ਆ, ਕੰਮ ਇੱਕ ਕਿਹੋ ਜਿਹਾ ਕਰਦੇ ਪਏ ਆ। ਤਾਂ ਫਿਰ ਉਹਨਾਂ ਨੇ ਥੋੜ੍ਹੀ ਜਿਹੀ ਲੱਜ ਇਹ ਪਾ ਲਈ ਕਿ ਜੇ ਅਸੀਂ ਇਹਨਾਂ ਨੂੰ ਹੁਣ ਜਾ ਕੇ ਫੜਿਆ, ਇੱਥੇ ਇੰਗਲੈਂਡ ਦੇ ਵੀ ਬਹੁਤ ਵੱਡੇ ਵੱਡੇ ਬੰਦੇ ਬੈਠੇ ਆ, ਨਾਮੀ ਹਸਤੀਆਂ ਇੱਥੇ ਮੌਜੂਦ ਆ, ਭਾਰਤ ਦੇ ਵੀ ਇੱਥੇ ਨਾਮਚੀਨ ਬੰਦੇ ਬੈਠੇ ਆ, ਬੇਇੱਜ਼ਤੀ ਬੜੀ ਹੋਊਗੀ। ਤੁਹਾਨੂੰ ਪਤਾ ਉਹ ਸਿਆਣੇ ਆ। ਉਹਨਾਂ ਨੇ ਜਦੋਂ ਉਹ ਥੋੜੇ ਬੰਦੇ ਚਲੇ ਗਏ, ਭੀੜ ਭੜੱਕਾ ਘੱਟ ਗਿਆ, ਆਰਾਮ ਨਾਲ ਆ ਕੇ ਇਹਨਾਂ ਦੇ ਕੋਲ ਕਿਹਾ ਕਿ ਦੇਖੋ ਤੁਹਾਡੇ ਕੋਲ ਜਿਹੜਾ ਸਮਾਨ ਹੈ ਚੁੱਪ ਕਰਕੇ ਕੱਢ ਦਿਓ, ਤੁਸੀਂ ਆਹ ਹਰਕਤ ਕੀਤੀ ਹੈ। ਤੇ ਇਹਨਾਂ 'ਚ ਇੱਕ ਬੰਦਾ ਟੁੱਟ ਕੇ ਪੈ ਗਿਆ, ਜਾਓ ਭਰਾ, ਤੁਸੀਂ ਸਾਡੀ ਬੇਇੱਜ਼ਤੀ ਕਰ ਦਿਆਂਗੇ, ਉਹ ਕਰ ਦਿਆਂਗੇ, ਤੁਹਾਡੀ ਸ਼ਿਕਾਇਤ ਕਰਾਂਗੇ। ਉਹਨਾਂ ਆਖਿਆ ਗੱਲ ਸੁਣੋ, ਅਸੀਂ CCTV ਕੈਮਰੇ 'ਚ ਸਭ ਕੁਛ ਰਿਕਾਰਡ ਕੀਤਾ ਹੋਇਆ, ਜੇ ਆਖੋ ਤੇ ਵਿਖਾਈਏ ਤੁਹਾਨੂੰ ਜਲਵਾ। ਫਿਰ ਦੱਸਦੇ ਆ ਕਿ ਇਹ ਥੋੜੇ ਜਿਹੇ ਪੀਲੇ ਪੈ ਗਏ, ਉੱਥੇ ਹਵਾਈਆਂ ਉੱਡ ਗਈਆਂ, ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਕੈਮਰੇ ਸ਼ਾਇਦ ਨਹੀਂ ਚੱਲਦੇ, ਪਰ ਉੱਥੇ ਸਭ ਕੁਛ ਰਿਕਾਰਡ ਹੋ ਰਿਹਾ ਸੀਗਾ। ਸੋ ਇਹ ਸ਼ਰਮਨਾਕ ਖਬਰ ਜਦੋਂ ਭਾਰਤ ਦੇ ਵਿੱਚ ਪਹੁੰਚੀ ਹੈ ਤੇ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਈਆਂ, ਲੋਕ ਬੜੇ ਲਤੀਫੇ ਬਣਾ ਰਹੇ ਆ। ਪਰ ਇਹ ਲਤੀਫੇਬਾਜ਼ੀ ਤੱਕ ਗੱਲ ਸੀਮਿਤ ਨਹੀਂ ਹੋਣੀ ਚਾਹੀਦੀ। ਹਾਲਾਂਕਿ ਸਾਡੇ ਇੱਥੋਂ ਦੇ ਇੰਡੀਅਨ ਮੀਡੀਆ ਨੇ ਥੋੜੇ ਜਿਹੇ ਪਰਦੇ ਪਾਉਣ ਦੇ ਯਤਨ ਕੀਤੇ ਆ। ਪਰਦੇ ਇਉਂ ਪਾਉਣ ਦੇ ਯਤਨ ਕੀਤੇ ਆ ਕਿ ਇਹਨਾਂ ਦੇ ਨਾਂ ਜਿਹੜੇ ਉਹ ਨਸ਼ਰ ਨਹੀਂ ਕੀਤੇ ਜਾ ਰਹੇ। ਅੱਛਾ ਜੀ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਨਾਂ ਨਸ਼ਰ ਕਰਨੇ ਚਾਹੀਦੇ ਆ, ਜਿਨ੍ਹਾਂ ਨੇ ਨੱਕ ਵੜਾ ਕੇ ਰੱਖ ਦਿੱਤਾ। ਮੋਦੀ ਸਾਹਿਬ ਤੇ ਨੱਕ ਬਣਾਉਣ ਲਈ ਸਾਰੇ ਮੁਲਕਾਂ ਦਾ ਦੌਰਾ ਕਰ ਰਹੇ ਆ, ਪਤਾ ਨਹੀਂ ਕਿੰਨੇ ਮੁਲਕਾਂ ਦਾ।
ਇਹ ਨੱਕ ਵਢਾਉਣ ਨੂੰ ਕਹਿੰਦੇ ਨਾ ਕਿ ਉਹ ਫਿਰ ਨੱਕ ਕਢਾਉਣ ਨੂੰ ਤੇ ਉਹ ਫਿਰ ਨੱਕ ਵਢਾਉਣ ਨੂੰ, ਉਹ ਨੱਕ ਕਢਾਉਣ ਨੂੰ ਫਿਰਦੇ ਆ, ਇਹ ਨੱਕ ਵਢਾਉਣ ਨੂੰ ਫਿਰਦੇ ਆ। ਸੋ ਇਹਨਾਂ ਨੇ ਜਿਹੜੀ ਹਰਕਤ ਕੀਤੀ ਆ, ਮੇਰੇ ਖਿਆਲ ਦੇ ਨਾਲ ਇਹਨਾਂ ਦੀ ਇਹ ਹਰਕਤ ਜਿਹੜੀ ਆ ਉਹ ਇਸ ਤਰ੍ਹਾਂ ਕੱਜਣੀ ਨਹੀਂ ਚਾਹੀਦੀ, ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਔਰ ਵੈਸੇ ਇਹ ਇੱਕ ਚੰਗੀ ਗੱਲ ਆ, ਉਹ ਮੁਲਕ ਸਿਆਣੇ ਆ ਜਿਨ੍ਹਾਂ ਨੇ ਥੋੜ੍ਹੀ ਜਿਹੀ ਇਹਨਾਂ ਦੀ ਜਿਹੜੀ ਚੋਰੀ ਫੜ ਕੇ ਵੀ ਲਿਆਕਤ ਦੇ ਨਾਲ ਇਹਨਾਂ ਤੋਂ ਬਰਾਮਦਗੀ ਕੀਤੀ ਆ। ਜੇ ਕਿਤੇ ਇੱਕ ਢਾਬੇ ਤੇ ਸੂਤ ਆ ਜਾਂਦੇ ਤੇ ਉਹ ਢਾਬੇ ਵਾਲਾ ਜਿਹੜਾ ਤੰਦੂਰ ਤੇ ਰੋਟੀਆਂ ਪਕਾਉਣ ਵਾਲਾ ਪਕਾਊਆ ਹੁੰਦਾ ਨੇ 5-7 ਇਹਨਾਂ ਦੇ ਮੋਹਰਾਂ 'ਚ ਮਾਰ ਕੇ ਹੋ ਸਕਦਾ ਕਿ ਖੰਭੇ ਨਾਲ ਵੀ ਬੰਨੇ ਹੁੰਦੇ, ਇਹੋ ਜਿਹੀ ਕਿਤੇ ਹਰਕਤ ਕੀਤੀ ਹੁੰਦੀ। ਪਰ ਇੱਥੇ ਇੰਗਲੈਂਡ ਦੇ ਵਿੱਚ ਸਭ ਕੁਛ ਹੋਇਆ, ਲਿਆਕਤ ਵਾਲੇ ਮੁਲਕ ਦੇ ਵਿੱਚ ਹੋਇਆ, ਤਾਂ ਉਹਨਾਂ ਦੇ ਨਾਂ ਵੀ ਆ ਜਿਹੜੇ ਉਹ ਨਸ਼ਰ ਨਹੀਂ ਕੀਤੇ ਜਾ ਰਹੇ। ਪਰ ਮੇਰੇ ਖਿਆਲ ਦੇ ਨਾਲ ਸਾਡੀ ਜਿਹੜੀ ਇੱਥੋਂ ਦੀ ਕੋਈ ਵੀ ਉੱਚੀ ਜਿਹੜੀ ਸੰਸਥਾ ਪ੍ਰੈਸ ਨੂੰ ਜੋ ਦੇਖਦੀ ਹੈ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਹ ਲੋਕ ਜਿਹੜੇ ਵੱਡੇ ਵੱਡੇ ਪੱਤਰਕਾਰ, ਵੱਡੇ ਵੱਡੇ ਸੰਪਾਦਕ, ਔਰ ਜਿਹੜੇ ਖਾਸ ਤੌਰ ਤੇ ਇਹੋ ਜਿਹੇ ਦੌਰਿਆਂ ਤੇ ਲਾਲਾਂ ਡੇਕ ਕੇ ਚੱਟਣ ਤੱਕ ਚਲੇ ਜਾਂਦੇ ਆ, ਉਹਨਾਂ ਬੰਦਿਆਂ ਨੂੰ ਜ਼ਰੂਰ ਲੋਕਾਂ ਦੇ ਵਿੱਚ ਲੱਗਿਆ ਕਰਨਾ ਚਾਹੀਦਾ, ਲੋਕਾਂ ਨੂੰ ਪਤਾ ਲੱਗੇ। ਮੇਰੇ ਖਿਆਲ ਦੇ ਨਾਲ ਜੇ ਏਦਾਂ ਨਾ ਕੀਤਾ ਗਿਆ, ਥੋੜੀ ਜਿਹੀ ਸਖਤੀ ਨਾ ਕੀਤੀ ਗਈ, ਤਾਂ ਆਉਣ ਵਾਲੇ ਸਮੇਂ 'ਚ ਮੇਰੇ ਖਿਆਲ ਦੇ ਨਾਲ ਜਿਹੜੇ ਦਿੱਲੀ ਜਾਇਆ ਕਰਨਗੇ ਉਹਨਾਂ ਡੈਲੀਗੇਟਸ ਦੇ ਵਿੱਚ ਜੋ ਸਰਵ ਕੀਤਾ ਜਾਇਆ ਕਰੂਗਾ ਖਾਣਾ ਬਾਣਾ, ਸ਼ਾਇਦ ਉਹਦੇ ਵਿੱਚ ਚਿਮਚੇ ਫਿਰ ਜਿਹੜੇ ਉਹ ਚਾਂਦੀ ਦੇ ਲੱਕੜ ਦੇ ਰੱਖ ਦਿਆ ਕਰਨਗੇ। ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ। ਜੀ ਬਿਲਕੁਲ। ਉੱਦਾਂ ਜਿਹੜੇ ਆ ਭਾਰਤੀ ਵਾਲੇ ਆ ਇਹ ਛੱਡਦੇ ਨਹੀਂ ਹੁੰਦੇ ਕਿਸੇ ਨੂੰ, ਪਤਾ ਨਹੀਂ ਲੱਭ ਕੇ ਨਾਂ ਜਿਹੜੇ ਆ ਦੁਨੀਆ ਭਰ ਦੇ ਜਿਹੜੇ ਉਹ ਨਸ਼ਰ ਕਰ ਦਿੰਦੇ ਆ। ਹੁਣ ਆਪਣੇ ਇੱਥੇ ਆਈ ਆ ਤੇ ਸ਼ਾਇਦ ਤਾਂ ਬਚਾਉਂਦੇ ਫਿਰਦੇ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਿੱਖ ਕਤਲੇਆਮ ਸੰਬੰਧੀ ਸੁਪਰੀਮ ਕੋਰਟ ਦੇ ਹੁਣ ਨਵੇਂ ਹੁਕਮ। ਦੇਖੋ, ਸਿੱਖ ਕਤਲੇਆਮ ਦਾ ਜਿੱਥੋਂ ਤੱਕ ਮਸਲਾ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 3.5 ਦਹਾਕੇ ਲਗਭਗ ਹੋ ਗਏ ਹੈ ਇਸ ਮਸਲੇ ਨੂੰ, ਔਰ ਹੁਣ ਤੱਕ ਨਿਆਂ ਦਾ ਜਿਹੜਾ ਫਲ ਆ ਉਹ ਪੀੜਤਾਂ ਦੀ ਝੋਲੀ 'ਚ ਨਹੀਂ ਡਿੱਗਾ, ਔਰ ਡਿੱਗਣਾ ਵੀ ਨਹੀਂ ਚਾਹੀਦਾ। ਬਹੁਤ ਸਾਰੇ ਦੋਸ਼ੀ ਮਰ ਗਏ, ਬਹੁਤ ਸਾਰੇ ਗਵਾਹ ਮਰ ਗਏ, ਬਹੁਤ ਸਾਰੇ ਗਵਾਹ ਇਹੋ ਜਿਹੇ ਆ ਜਿਹੜੇ ਹੁਣ ਗਵਾਹੀ ਦੇਣ ਦੀ ਹਾਲਤ ਦੇ ਵਿੱਚ ਵੀ ਨਹੀਂ ਗਏ, ਬਹੁਤ ਸਾਰੇ ਗਵਾਹ ਜਿਹੜੇ ਇੱਧਰ ਉੱਧਰ ਹੋ ਗਏ, ਤੇ ਬਹੁਤ ਸਾਰੇ ਗਵਾਹ ਸ਼ਾਇਦ ਇਹੋ ਜਿਹੇ ਵੀ ਆ ਜਿਹੜੇ ਸਮਝੌਤਾਵਾਦੀ ਹੋ ਗਏ। ਸੋ ਬਹੁਤ ਕੁਛ ਬਦਲ ਗਿਆ ਇਹਨਾਂ 35 ਸਾਲਾਂ 35 ਸਾਲਾਂ 'ਚ। ਹੁਣ ਇੱਕ ਵਾਰ ਫਿਰ ਆਸ ਜ਼ਰੂਰ ਜਗੀ ਆ। ਇਸ ਵਾਰੀ ਜਿਹੜੀ ਆਸ ਜਗੀ ਆ ਉਹ ਇਸ ਕਰਕੇ ਜਗੀ ਆ ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ SIT ਨੇ ਕਰਤੂਤ ਕੀਤੀ ਸੀ ਉਸ ਕਰਤੂਤ ਨੂੰ ਬਿਲਕੁਲ ਪਲਟ ਦਿੱਤਾ। ਇਹਨਾਂ ਨੇ, ਕਿਉਂਕਿ ਤੁਹਾਨੂੰ ਯਾਦ ਹੋਣਾ, ਬਹੁਤ ਸਾਰੇ ਕੇਸ ਜਿਹੜੇ ਸੀ ਉਹ ਬੰਦ ਕਰ ਦਿੱਤੇ ਸੀਗੇ। ਇਹਨਾਂ ਨੂੰ ਕੁੱਲ 293 ਕੇਸ ਮਿਲੇ ਸਨ। ਪਹਿਲਾਂ ਤੇ SIT ਦਾ ਜਿਹੜਾ ਫੰਡ ਆ ਉਹ ਵੀ ਤੁਹਾਨੂੰ ਯਾਦ ਹੀ ਹੋਣਾ ਕਿ ਬਣਾਈ SIT ਸੀ ਸ਼ੁਰੂ 'ਚ ਕੇਜਰੀਵਾਲ ਨੇ ਸੀ, ਤਾਂ ਫਿਰ ਇਹਨਾਂ ਨੇ ਕੇਂਦਰ ਵਾਲਿਆਂ ਨੇ ਕਿਹਾ ਕਿ ਨਹੀਂ, ਇਹ ਤੁਹਾਡੇ ਅਧਿਕਾਰ ਖੇਤਰ ਦੀ ਗੱਲਬਾਤ ਨਹੀਂ, ਸਾਨੂੰ ਬਣਾਉਣ ਦਿਓ। ਇਹਨਾਂ ਨੇ SIT ਬਣਾਈ, ਔਰ ਇਹਨਾਂ ਦੀ SIT ਦੇਖੋ ਵੈਸੇ ਕਮਾਲ ਹੁੰਦਾ ਰਿਹਾ ਇਸ ਮਾਮਲੇ 'ਚ ਸਿੱਖਾਂ ਦੇ ਨਾਲ। ਪਹਿਲਾਂ ਕਾਂਗਰਸ ਦਾ ਜਦੋਂ ਰਾਜ ਸੀਗਾ ਤੇ ਉਦੋਂ ਟਾਈਟਲਰ ਹੋਰਾਂ ਨੂੰ ਕਲੀਨ ਚਿੱਟ ਮਿਲ ਗਈ, ਇਹਨਾਂ ਨੇ ਰੌਲਾ ਪਾ ਲਿਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿ ਇਹ ਕੈਸਾ ਨਿਆਂ ਹੈ, ਇਹ ਕੈਸੀ ਨਿਆਂ ਵਿਵਸਥਾ ਹੈ ਕਿ ਆਪਣੇ ਇਹਨਾਂ ਦੇ ਬੰਦੇ, ਆਪਣੀਆਂ ਇਹਨਾਂ ਦੀਆਂ ਅਦਾਲਤਾਂ ਔਰ ਆਪਣੀਆਂ ਇਹਨਾਂ ਦੀਆਂ CBI ਦੀਆਂ ਕਲੀਨ ਚਿੱਟਾਂ, ਇਹ ਮਾਜ਼ਰਾ ਕੀ ਹੈ। ਪਰ ਹੁਣ ਜੇਤਲੀ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਸੀ, ਤਾਂ ਹੋਇਆ ਕਿ ਜਦੋਂ ਇਹਨਾਂ ਦੀ ਸਰਕਾਰ ਆ ਗਈ, ਇਹਨਾਂ ਦੀ ਸਰਕਾਰ 'ਚ ਉਸੇ ਬੰਦੇ ਨੂੰ 2 ਦਫਾ CBI ਨੇ ਕਲੀਨ ਚਿੱਟ ਦੇ ਦਿੱਤੀ ਇਹਨਾਂ ਦੇ ਰਾਜ ਦੇ ਵਿੱਚ, ਜਿਹੜੇ ਕਿ ਉਸ ਸਮੇਂ ਕਲੀਨ ਚਿੱਟ ਦਾ ਵਿਰੋਧ ਕਰਦੇ ਪਏ ਸਨ। ਤਾਂ ਹੁਣ ਵੀ ਬਿਲਕੁਲ ਇਹੋ ਕੁਛ ਹੋਇਆ ਕਿ ਇੱਕ SIT ਇਹਨਾਂ ਨੇ ਰੱਦ ਕਰਕੇ ਦੂਸਰੀ SIT ਬਣਾਈ ਕਿ ਅਸੀਂ ਬਣਾਵਾਂਗੇ। ਤਾਂ ਉਸ SIT ਨੇ ਕੀ ਕੀਤਾ, ਉਸ SIT ਨੇ ਚੁੱਕ ਕੇ ਸੈਂਕੜੇ ਕੇਸ ਹੀ ਬੰਦ ਕਰ ਦਿੱਤੇ। ਵੈਸੇ ਏਦਾਂ ਲੱਗਦਾ ਸੀਗਾ ਕਿ ਜਿਵੇਂ SIT ਬਣਾਈ ਇਸੇ ਕੰਮ ਲਈ ਹੋਵੇ, ਇਨਸਾਫ ਲਈ ਨਹੀਂ, ਸ਼ਾਇਦ ਕੇਸ ਬੰਦ ਕਰਨ ਲਈ ਹੀ ਬਣਾਈ ਗਈ ਹੋਵੇ। ਔਰ ਪਹਿਲਾਂ ਵੀ ਦੇਖੋ ਨਾ ਕਿ ਕਿੱਡਾ ਵੱਡਾ ਨੁਕਸਾਨ ਹੋਇਆ, ਕਿੱਡਾ ਵੱਡਾ ਕਤਲੇਆਮ ਹੋਇਆ ਸਿੱਖਾਂ ਦਾ। ਉਹਦੇ 'ਚ FIR ਕਿੰਨੀਆਂ ਦਰਜ ਨੇ? ਮੇਰੇ ਖਿਆਲ ਦੇ ਨਾਲ ਮਹਿਜ 500-550 ਦੇ ਵਿੱਚੋਂ ਵੀ ਇਹਨਾਂ ਨੇ ਚੱਕ ਕੇ 200 ਦੇ ਕਰੀਬ ਬੰਦ ਕਰ ਦਿੱਤੀਆਂ SIT ਵਾਲਿਆਂ ਨੇ। ਮੇਰੇ ਖਿਆਲ ਦੇ ਨਾਲ ਉੱਥੇ FIR ਤੇ ਹਜ਼ਾਰਾਂ ਦੀ ਗਿਣਤੀ 'ਚ ਚਾਹੀਦੀਆਂ ਸੀ, ਜਿੱਥੇ ਹਜ਼ਾਰਾਂ ਘਰਾਂ ਦਾ ਨੁਕਸਾਨ ਹੋਇਆ, ਹਜ਼ਾਰਾਂ ਬੰਦੇ ਜਿੱਥੇ ਵਿਕਟਮ ਸੀਗੇ, ਤੇ FIR ਤੇ ਪਹਿਲਾਂ ਹੀ ਬਹੁਤ ਘੱਟ ਸੀਗੀਆਂ।
ਉੱਤੋਂ ਤੱਕ ਇਹਨਾਂ ਨੇ ਵੀ ਬੰਦ ਕਰ ਦਿੱਤੀਆਂ, ਕਲੋਜ਼ ਕਰ ਦਿੱਤੀਆਂ। ਹੁਣ ਹੋਇਆ ਕੀ ਹੈ ਕਿ ਸੁਪਰੀਮ ਕੋਰਟ ਨੇ ਇਸ SIT ਨੂੰ ਤੇ ਪਰੇ ਆਖਿਆ ਕਿ ਤੁਸੀਂ ਪਾਸੇ ਹੋ ਜਾਓ। ਉਹਨਾਂ ਨੇ ਕਿਹਾ ਕਿ ਅਸੀਂ ਨਵੀਂ SIT ਬਣਾਵਾਂਗੇ ਔਰ 186 ਕੇਸ ਜਿਹੜੇ ਆ ਉਹ ਦੁਬਾਰਾ ਖੋਲਾਂਗੇ ਜਿਹੜੇ ਇਹਨਾਂ ਨੇ ਬੰਦ ਕੀਤੇ ਆ। ਔਰ ਇਹ ਜਿਹੜੀ SIT ਬਣੂਗੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੂਗੀ, ਜਿਹਦੇ 'ਚ ਇੱਕ ਸਾਬਕਾ ਜੱਜ ਹੋਊਗਾ ਹਾਈ ਕੋਰਟ ਦਾ, ਇੱਕ IPS ਅਫਸਰ ਹੋਊਗਾ, ਇੱਕ ਸਿਟਿੰਗ IPS ਅਫਸਰ ਹੋਊਗਾ, ਯਾਨੀ ਇੱਕ ਸਾਬਕਾ ਔਰ ਇੱਕ ਸਿਟਿੰਗ IPS ਅਫਸਰ। ਸੋ ਇਸ ਤਰ੍ਹਾਂ ਦੀ ਇੱਕ SIT ਬਣਾਉਣ ਦੀ ਸੁਪਰੀਮ ਕੋਰਟ ਨੇ ਅੱਜ ਖੁਦ ਆਰੰਭ ਕਰ ਦਿੱਤੀ ਆ। ਇਹਦੇ ਵਿੱਚ ਇਹ ਉਮੀਦ ਤਾਂ ਵੱਧਦੀ ਆ ਕਿਉਂਕਿ ਸੁਪਰੀਮ ਕੋਰਟ ਇਹਨੂੰ ਕਲੋਜ਼ਲੀ ਵਾਚ ਕਰੇਗੀ ਔਰ ਹਰੇਕ ਪੈਰ ਤੇ ਰਿਪੋਰਟ ਜਿਹੜੀ ਆ ਸੁਪਰੀਮ ਕੋਰਟ 'ਚ ਆਉਂਦੀ ਰਹੇਗੀ। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਥੋੜ੍ਹੀ ਜਿਹੀ ਉਮੀਦ ਵੱਧਦੀ ਹੈ ਕਿ ਇਹ ਜਿਹੜੇ ਕੇਸ ਬੰਦ ਕਰ ਦਿੱਤੇ ਗਏ ਸੀ, ਇਹ ਕੇਸ ਦੁਬਾਰਾ ਖੁੱਲ੍ਹ ਕੇ ਕਿਸੇ ਨਾ ਕਿਸੇ ਪੜਾਅ ਤੇ ਜਾ ਕੇ ਇਨਸਾਫ ਦਿਵਾ ਵੀ ਸਕਦੇ ਆ। ਪਰ ਜੋ ਹੋ ਰਿਹਾ ਡਰਾਮਾ ਵੇਖੋ ਕਿੱਦਾਂ ਹੋ ਰਿਹਾ ਕਿ ਇੱਕ ਕਮਿਸ਼ਨ ਬੈਠਦਾ, ਉਹ ਕਮਿਸ਼ਨ ਆਪਣਾ ਕੰਮ ਤੇ ਮਿਸ਼ਨ ਪੂਰਾ ਕਰਕੇ ਮੁੜ ਕੇ ਰਾਜ ਸਭਾ 'ਚ ਚਲੇ ਜਾਂਦਾ ਉਸੇ ਕਾਂਗਰਸ ਦੀ ਟਿਕਟ ਲੈ ਕੇ ਜਿਸ ਕਾਂਗਰਸ ਦੀ ਪਾਰਟੀ ਦੇ ਬੰਦਿਆਂ ਤੇ ਦੋਸ਼ ਲੱਗਦੇ ਆ ਕਿ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਅੱਗੇ ਲੱਗ ਕੇ ਕਰਵਾਇਆ। ਯਾਨੀ ਉਹ ਤੁਸੀਂ ਆਪ ਹੀ ਦੇਖ ਲਓ ਨਾ ਕਮਿਸ਼ਨ ਕਿੱਦਾਂ ਦਾ ਕੰਮ ਕਰਕੇ ਗਿਆ ਹੋਊਗਾ ਕਿ ਉਹ ਖੁਰਦ ਕਰਕੇ ਮੁੜ ਕੇ ਉਸੇ ਹੀ ਕਾਂਗਰਸ ਦੀ ਟਿਕਟ ਤੇ ਰਾਜ ਸਭਾ ਦੇ ਵਿੱਚ ਉਹ ਕਮਿਸ਼ਨ ਦਾ ਜਿਹੜਾ ਮੁਖੀਆ ਸੀ ਚਲੇ ਗਿਆ ਸੀਗਾ। ਸੋ ਇਹ ਮਜ਼ਾਕ ਹੁੰਦਾ ਰਿਹਾ ਸਿੱਖਾਂ ਨਾਲ 35 ਸਾਲ ਤੋਂ, ਤਾਂ ਹੁਣ ਇਸ ਮਜ਼ਾਕ ਦਾ ਅੰਤ ਹੋ ਜਾਣਾ ਚਾਹੀਦਾ। SIT ਬਣਾਈ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਆਖਰੀ ਹੱਲਾ ਹੀ ਮੰਨਿਆ ਜਾਊਗਾ। ਜੇ ਹੁਣ ਵੀ ਸੁਪਰੀਮ ਕੋਰਟ ਦੀ ਬਣਾਈ SIT ਤੋਂ ਵੀ ਅੱਗੇ ਗੱਲ ਨਹੀਂ ਤੁਰਦੀ ਤਾਂ ਫਿਰ ਇਸ ਕਹਾਣੀ ਨੂੰ ਇੱਥੇ ਖਤਮ ਸਮਝਿਆ ਜਾਵੇ। ਪਰ ਇਹਨਾਂ ਨੂੰ ਸੋਚਣਾ ਚਾਹੀਦਾ, ਇਹ ਜਿਹੜੇ ਇਸ ਵਿਵਸਥਾ ਨੂੰ ਚਲਾਉਂਦੇ ਆ ਉਹਨਾਂ ਨੂੰ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਇੱਥੋਂ ਦਾ ਇੱਕ ਬਹੁਤ ਵੱਡਾ ਸ਼ਾਇਰ ਆ ਰਾਤ ਇੰਦੋਰੀ, ਉਹਨੇ ਇੱਕ ਵਾਰੀ ਆਖਿਆ ਸੀ ਕਿ ਇਨਸਾਫ ਜ਼ਾਲਮੋं की हमायत में जाएगा, ये हाल है तो कौन अदालत में जाएगा। ਤਾਂ ਜੇ ਇਨਸਾਫ ਹੈ ਜਿਹੜਾ ਉਹ ਜ਼ਾਲਮਾਂ ਦੀ ਹਮਾਇਤ 'ਚ ਜਾਏਗਾ ਤਾਂ ਫਿਰ ਆਉਣ ਵਾਲੇ ਸਮੇਂ 'ਚ ਕੋਈ ਅਦਾਲਤਾਂ ਜਾਣ ਤੋਂ ਪਹਿਲਾਂ 100 ਵਾਰ ਸੋਚੇਗਾ। ਸੋ ਇਹਨਾਂ ਨੂੰ ਵੀ 100 ਵਾਰ ਸੋਚਣਾ ਚਾਹੀਦਾ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਓਲਡ ਏਜ ਹੋਮ ਦੇ ਵਿੱਚ ਸਮਾਂ ਗੁਜ਼ਾਰ ਰਿਹਾ ਚੋਣ ਕਮਿਸ਼ਨ ਦਾ ਹੀਰੋ। ਮਿੰਟੂ ਜੀ। ਹਾਂਜੀ ਆਵਾਜ਼ ਆ ਰਹੀ ਜੀ? ਜੀ ਮੈਂ ਕਹਿ ਜੀ ਆਪਣੀ ਅਗਲੀ ਖਬਰ ਆ ਵੀ ਓਲਡ ਏਜ ਹੋਮ ਦੇ ਵਿੱਚ ਸਮਾਂ ਗੁਜ਼ਾਰ ਰਿਹਾ ਚੋਣ ਕਮਿਸ਼ਨ ਦਾ ਹੀਰੋ। ਜੇ ਚੋਣ ਕਮਿਸ਼ਨ ਦਾ ਕੋਈ ਹੀਰੋ ਹੈ ਤਾਂ ਉਹ ਅੱਜ ਤੱਕ ਦੀ ਹਿਸਟਰੀ ਦਾ ਇੱਕੋ ਹੀ ਹੈ TN ਸੈਸ਼ਨ। ਜਿਹੜੇ ਉਹਦੇ ਬਾਰੇ ਜਾਣਦੇ ਹੋਣੇ ਆ ਫਟ ਉਹ ਸਮਝਦੇ ਹੋਣੇ ਆ ਕਿ ਉਹ TN ਸੈਸ਼ਨ ਹੀ ਹੋਊਗਾ, ਕਿਉਂਕਿ TN ਸੈਸ਼ਨ ਹੀ ਇੱਕ ਐਸਾ ਸ਼ਖਸ ਸੀ ਜਿਹਨੇ ਇਸ ਦੇਸ਼ ਨੂੰ ਮਹਿਸੂਸ ਕਰਾਇਆ ਕਿ ਇੱਥੇ ਕੋਈ ਚੋਣ ਕਮਿਸ਼ਨ ਵੀ ਹੁੰਦਾ, ਨਹੀਂ ਤੇ ਸਭ ਖੁੱਲੀਆਂ ਹੀ ਕਰਦੇ ਸੀਗੇ ਉਸ ਤੋਂ ਪਹਿਲਾਂ। TN ਸੈਸ਼ਨ ਉਹ ਬੰਦਾ ਸੀਗਾ ਜਿਹਦੇ ਦੌਰ ਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਕਿ ਭਾਰਤੀ ਰਾਜਨੇਤਾ ਦੋ ਹੀ ਚੀਜ਼ਾਂ ਤੋਂ ਡਰਦੇ, ਇੱਕ ਖੁਦਾ ਤੋਂ, ਇੱਕ TN ਸੈਸ਼ਨ ਤੋਂ। ਇੰਨਾ ਡਰ ਪਾ ਦਿੱਤਾ ਸੀ ਉਸ ਬੰਦੇ ਨੇ, ਉਹ ਹੀਰੋ ਸੀ। ਔਰ ਇੱਕ ਦੌਰ ਉਹ ਕਿ ਜਦੋਂ ਬਿਹਾਰ ਦੇ ਵਿੱਚ ਚੋਣਾਂ ਹੁੰਦੀਆਂ ਨਹੀਂ ਸੀ, ਚੋਣਾਂ ਲੁੱਟੀਆਂ ਜਾਂਦੀਆਂ ਸੀ ਔਰ ਜਿਹੜਾ ਤਗੜਾ ਹੁੰਦਾ ਸੀ ਉਹ ਲੁੱਟ ਕੇ ਲੈ ਜਾਂਦਾ ਸੀ। TN ਸੈਸ਼ਨ ਨੇ ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਹੋਰਾਂ ਨੂੰ ਰੋਣ ਲਾਤਾ ਸੀ। ਹਿਸਾਬ ਲਾ ਲਓ ਕਿ 28 ਦਸੰਬਰ 1994 ਚ ਇਲੈਕਸ਼ਨ ਚੱਲਿਆ ਸੀਗਾ, ਨੋਟੀਫਿਕੇਸ਼ਨ ਜਾਰੀ ਹੋਇਆ ਔਰ ਜਾ ਕੇ 28 ਮਾਰਚ 1995 ਨੂੰ ਖਤਮ ਹੋਇਆ ਸੀ। 1 ਸਾਲ ਤੇ ਲਾ ਲਓ 3 ਮਹੀਨੇ ਇਲੈਕਸ਼ਨ ਚੱਲਿਆ ਸੀ, 3.25 ਮਹੀਨੇ 3.5 ਮਹੀਨੇ। ਇੰਨਾ ਲੰਮਾ ਇਲੈਕਸ਼ਨ ਕਰ ਦਿੱਤਾ ਸੀਗਾ ਪੜਾਅ ਦਰ ਪੜਾਅ। ਔਰ ਸੈਂਟਰਲ ਰਿਜ਼ਰਵ ਪੁਲਿਸ ਹੁੰਦੀ ਹੈ ਜਿਹੜੀ, ਉਹ ਸਾਰੀ ਤਾਇਨਾਤ ਕਰ ਦਿੱਤੀ ਸੀ। ਕਹਿੰਦਾ ਵਿਖਾਓ ਹੁਣ ਬੂਥ ਕੈਪਚਰ ਕਰਕੇ ਉਹਨੇ ਕੋ ਇਲੈਕਸ਼ਨ ਕਰਾਵਾਂਗੇ ਜਿੰਨੇ ਕੋ ਅਸੀਂ ਸੰਭਾਲ ਸਕਦੇ ਹਾਂ, ਦੂਜਾ ਆਪਣਾ ਫੇਰ ਹੋਊਗਾ, ਤੀਜਾ ਫੇਰ ਹੋਊਗਾ, ਤੁਰੇ ਫਿਰੋ। ਤਾਂ ਲਾਲੂ ਪ੍ਰਸਾਦ ਯਾਦਵ ਨੇ ਇੱਥੋਂ ਤੱਕ ਆਖਿਆ ਸੀ ਕਿ ਤੈਨੂੰ ਸੰਡੇ ਤੇ ਬਹਾ ਕੇ ਤੇ ਗੰਗਾ ਦੇ ਵਿੱਚ ਡੁਬੋਵਾਂਗੇ ਜਾਂ ਤੂੰ ਇਲੈਕਸ਼ਨ ਨਾ ਛੱਡੇ। ਇਹ TN ਸੈਸ਼ਨ ਬਹੁਤ ਸਟ੍ਰਿਕਟ ਬੰਦਾ ਸੀਗਾ। ਇੱਕ ਵਾਰੀ ਪੱਤਰਕਾਰ ਨੇ ਪੁੱਛਿਆ ਕਿ ਸਾਰੇ ਤੁਹਾਡੇ ਤੋਂ ਦੁਖੀ ਆ, ਤੁਸੀਂ ਇਹ ਸਭ ਕੁਛ ਕਿਉਂ ਕਰਦੇ ਜੀ? ਤੇ ਉਹਨੇ ਆਖਿਆ ਸੀਗਾ ਇਹ ਮੈਂ ਨਹੀਂ ਕਰਦਾ, ਮੈਥੋਂ ਕਾਨੂੰਨ ਕਰਵਾਉਂਦਾ। ਤੇ ਪੱਤਰਕਾਰ ਕਹਿੰਦਾ ਕਿ ਸਭ ਅੰਦਾਜ਼ ਬਦਲ ਦਿਓ। ਕਹਿੰਦਾ ਕਿ ਮੇਰਾ ਅੰਦਾਜ਼ ਕਾਨੂੰਨ ਦਾ ਅੰਦਾਜ਼ ਹੈ, ਤੁਸੀਂ ਕਾਨੂੰਨ ਬਦਲ ਦਿਓ, ਮੇਰਾ ਅੰਦਾਜ਼ ਆਪਣੇ ਆਪ ਬਦਲ ਜਾਊਗਾ। ਐਸਾ ਹੀਰੋ ਸੀ ਉਹ ਬੰਦਾ।
ਆ ਜਿਹੜਾ ਵੋਟਰ ਕਾਰਡ ਆ ਇਹ ਪਹਿਲਾਂ ਕਿੱਥੇ ਹੁੰਦਾ ਸੀ? ਮਨ ਮਾਫਕ ਵੋਟ ਜਿਹੜੀ ਸੀਗੀ ਉਹ ਭੁਗਤਦੀ ਹੁੰਦੀ ਸੀ ਤਾਂ ਇਹਨੇ ਵੋਟਰ ਕਾਰਡ ਲਿਆਂਦਾ ਸੀਗਾ TN ਸੈਸ਼ਨ ਨੇ। ਔਰ ਜਦੋਂ ਵੋਟਰ ਕਾਰਡ ਲਿਆਂਦਾ ਤੇ ਇਹਨਾਂ ਨੇ ਸਾਰਿਆਂ ਨੇ ਰੌਲਾ ਪਾ ਲਿਆ ਸੀਗਾ, ਜਿਵੇਂ ਹੁਣ ਬੈਲਟ ਪੇਪਰ ਦੀ ਸਾਰੇ ਆਪਾਂ ਡਿਮਾਂਡ ਕਰਦੇ ਆ ਨਾ, ਇਹ ਰੌਲਾ ਪਾ ਲੈਂਦੇ ਆ ਕਿ ਨਹੀਂ ਜੀ ਠੀਕ ਹੈ ਜਿਹਦੇ ਹੱਕ 'ਚ ਭੁਗਤਦੀ ਹੈ EVM। ਤਾਂ ਉਦੋਂ ਵੀ ਇਹ ਸਾਰੇ ਇਕੱਠੇ ਹੋ ਗਏ, ਕਹਿੰਦੇ ਜੀ ਇਹ ਤਾਂ ਬੜੀ ਖਰਚੀਲੀ ਪ੍ਰਕਿਰਿਆ। ਇਹਨੇ ਆਖਿਆ ਗੱਲ ਸੁਣੋ ਮੇਰੀ, ਮੈਂ ਤੁਹਾਨੂੰ ਕਹਤਾ ਆਇਡੈਂਟੀ ਕਾਰਡ ਬਣਨਗੇ, ਪਛਾਣ ਪੱਤਰ ਬਣਨਗੇ ਤੇ ਇਲੈਕਸ਼ਨ ਹੋਣਗੇ, ਨਹੀਂ ਤੇ ਇੰਡੀਆ ਦੇ ਵਿੱਚ ਇਲੈਕਸ਼ਨ ਨਹੀਂ ਮੈਂ ਹੋਣ ਦੇਣਾ। ਸੋ ਇਹਨਾਂ ਨੂੰ ਮਜਬੂਰੀ ਦੇ ਵਿੱਚ ਉਦੋਂ ਪਛਾਣ ਪੱਤਰ ਵੀ ਬਣਾਉਣੇ ਪਏ ਸੀਗੇ। ਫਿਰ ਆ ਜਿਹੜੇ ਅਬਜ਼ਰਵਰ ਲੱਗਦੇ ਆ ਇਹ ਵੀ TN ਸੈਸ਼ਨ ਨੇ ਸ਼ੁਰੂ ਕੀਤੀ ਸੀ। ਔਰ ਇੰਨੀ ਜ਼ਿਆਦਾ ਬੰਦਾ ਸਖਤਾਈ ਕਰਦਾ ਸੀ। ਆ ਹਿਮਾਚਲ ਦੇ ਵਿੱਚ ਇਲੈਕਸ਼ਨ ਸੀ ਤੇ ਇੱਥੋਂ ਆਪਣੇ ਪੰਜਾਬ ਦੇ ਮੰਤਰੀਆਂ ਦੇ 8 ਬੰਦੂਕਚੀ ਇਹਨੇ ਬਾਰਡਰ ਤੇ ਜਾ ਫੜੇ ਸੀ, ਬੜੀਆਂ ਬੈਠਕਾਂ ਕਢਾਈਆਂ ਸੀ ਨੇ। ਉੱਤਰ ਪ੍ਰਦੇਸ਼ ਦੇ ਵਿੱਚ 5000 ਅਪਰਾਧੀਆਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਕਹਿੰਦਾ ਕਿ ਜਾਂ ਤੇ ਹਾਈ ਕੋਰਟ ਚੋਂ ਜ਼ਮਾਨਤਾਂ ਲੈ ਆਓ ਜਾਂ ਚੁੱਪ ਕਰਕੇ ਫਿਰ ਆਪਣਾ ਬਿਸਤਰਾ ਬੰਨ ਲਓ, ਮੈਂ ਤੁਹਾਨੂੰ ਸਾਰਿਆਂ ਨੂੰ ਅੰਦਰ ਸੁੱਟ ਦੇਣਾ। ਤੇ ਕੋਈ ਪੁੱਛਿਆ ਨਹੀਂ ਸੀਗਾ। ਸੋ ਇਹ ਐਸਾ ਹੀਰੋ ਸੀਗਾ। ਪਰ ਅੱਜ ਕੱਲ ਇਸ ਬੰਦੇ ਦੇ ਹਾਲਾਤ ਜਿਹੜੇ ਆ ਉਹ ਬਹੁਤ ਬਦਤਰ ਆ, ਬਹੁਤ ਬਦਤਰੀਨ ਆ, ਕਿਉਂਕਿ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਲਗਭਗ 85 ਸਾਲ ਉਮਰ ਹੋ ਗਈ ਹੈ। ਦੱਸਦੇ ਆ ਕਿ ਭੁੱਲਣ ਦੀ ਬਿਮਾਰੀ ਤੋਂ ਪੀੜਤ ਸੀ। ਜਿਹੜੇ ਮਾੜੇ ਮੋਟੇ ਦੇ ਲਾਗੇ ਤੇ ਅੱਗੇ ਦੇ ਲੋਕ ਸੀਗੇ, ਉਹਦੇ ਰਿਸ਼ਤੇਦਾਰ ਸੀ, ਉਹਨੂੰ ਇੱਕ ਓਲਡ ਏਜ ਹੋਮ ਦੇ ਵਿੱਚ ਛੱਡਿਆ। 3 ਸਾਲ ਹੋ ਰਿਹਾ, ਬਾਅਦ 'ਚ ਆ ਗਿਆ ਘਰੇ। ਪਰ ਹੁਣ ਵੀ ਫਿਰ ਜਦੋਂ ਥੋੜਾ ਜਿਹਾ ਠੀਕ ਹੁੰਦਾ ਉਦੋਂ ਤੇ ਸਭ ਕੁਛ ਅੱਛਾ, ਪਰ ਜਦੋਂ ਬਿਮਾਰ ਹੁੰਦਾ ਉਹਨੂੰ ਫਿਰ ਉੱਥੇ ਛੱਡ ਆਉਂਦੇ ਆ। ਮਤਲਬ ਕਿ ਗੁੰਮਨਾਮ ਜ਼ਿੰਦਗੀ ਜੀ ਰਿਹਾ, ਕੋਈ ਉਹਦੇ ਆਸ ਪਾਸ ਨਹੀਂ ਹੈ, ਕੋਈ ਉਹਦੇ ਲਿੰਕ 'ਚ ਨਹੀਂ ਹੈ, ਕੋਈ ਟੈਲੀਫੋਨ ਨਾ ਕਰ ਸਕਦਾ, ਕੋਈ ਨਾ ਸੁਣ ਸਕਦਾ। ਸੋ ਇੱਕ ਬਹੁਤ ਵੱਡਾ ਨਾਇਕ ਇਸ ਚੋਣ ਕਮਿਸ਼ਨ ਦਾ, ਜਿਵੇਂ ਤੁਸੀਂ ਸ਼ਬਦ ਵਰਤਿਆ, ਮੈਂ ਸਮਝੂਗਾ ਕਿ ਇੱਕ ਨਾਇਕ ਹੈ ਜਿਹੜਾ ਉਹ ਇਸ ਸਮੇਂ ਜਿਹੜੀ ਜ਼ਿੰਦਗੀ ਹੰਡਾ ਰਿਹਾ ਉਹ ਬਿਲਕੁਲ ਉਹਦੀ ਨਾਇਕੀ ਤੋਂ ਉਲਟ ਆ। ਉਹਨੂੰ ਨਾਇਕ ਤਾਂ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਉਹਨੇ ਇੱਕ ਬੱਸ ਦਾ ਗੇਅਰ ਮਾਰਿਆ ਸੀ ਤੇ 80 ਕਿਲੋਮੀਟਰ ਦੂਰ ਤੱਕ ਬੱਸ ਲੈ ਗਿਆ ਸੀਗਾ ਡਰਾਈਵਰ ਨੂੰ ਉਤਾਰ ਕੇ। ਉਹ ਹਰ ਇੱਕ ਕੰਮ ਕਰਦਾ ਸੀ ਜਿਹੜਾ ਕਰਦਾ ਸੀ, ਬੜਾ ਜਾਂਬਾਜ਼ੀ ਨਾਲ ਕਰਦਾ ਸੀ, ਜ਼ਿੰਦਾਦਿਲੀ ਨਾਲ ਕਰਦਾ ਸੀ। ਪਰ ਸਮਾਂ ਤੁਹਾਨੂੰ ਪਤਾ ਹੀ ਹੈ ਨਾ, ਉਹ ਕਹਿੰਦੇ ਨਾ ਵਕਤ ਨੂਰ को बेनूर कर देता है, छोटे से जख्म को नसूर कर देता है, कौन चाहता है लाचार होना, लेकिन ये कमबख्त बारिशों को भी मजबूर कर देता है। जी जी जी। ਅਗਲੀ ਆਪਾਂ ਮਿੰਟੂ ਜੀ ਜਿਹੜੀ ਗੱਲ ਕਰਦੇ ਹਾਂ ਵੀ ਲੋਕਾਂ ਨੂੰ ਕਹਿੰਦੇ ਆ ਜੀ ਹੁਣ ਡਬਲ ਮਾਰ ਆ, ਹੁਣ ਕੋਲਾ ਵੀ ਮਹਿੰਗਾ ਹੋ ਗਿਆ। ਸਾਰੇ ਪਾਸੇ ਮਾਰਾ ਹੀ ਮਾਰਾ ਹੈ। ਜੇ ਦੇਖੋ ਕੋਲਾ ਮਹਿੰਗਾ ਹੋ ਗਿਆ ਤਾਂ ਇਹਦਾ ਮਤਲਬ ਹੈ ਕਿ ਬਿਜਲੀ ਪਹਿਲਾਂ ਮਹਿੰਗੀ ਹੋ ਗਈ ਜੀ। ਕਿਉਂਕਿ ਮਸਲਾ ਇਹ ਆ ਕਿ ਕੋਲੇ ਦੇ ਨਾਲ ਹੀ ਬਿਜਲੀ ਦੇ ਭਾਅ ਜਿਹੜੇ ਵੱਧਦੇ ਘੱਟਦੇ। ਵੈਸੇ ਨਾ ਵੀ ਕੋਲਾ ਵਧੇ, ਸਾਡੀ ਕੈਪਟਨ ਵਰਗੀ ਸਰਕਾਰ ਹੈ ਜਿਹੜੀ ਉਹ ਇਹੋ ਜਿਹੇ ਭਾਅ ਵਧਾਉਂਦੀ ਆ ਕਿ ਚੱਲਦਾ ਮਹੀਨਾ ਜਿਹੜਾ ਉਹ ਸਤੰਬਰ ਅਕਤੂਬਰ ਦਾ ਹੁੰਦਾ ਤੇ ਪਿਛਲੇ ਅਪ੍ਰੈਲ ਤੋਂ ਹੀ ਵਧਾ ਦਿੰਦੇ ਆ। ਇਨਕਰੀਜ਼ਮੈਂਟ ਜਿਹੜੀ ਕਰਦੇ ਆ ਉਹ ਚੱਕ ਕੇ ਅਪ੍ਰੈਲ ਤੋਂ ਹੀ ਕਰ ਦਿੰਦੇ ਆ। ਤੇ ਹਾਈ ਕੋਰਟ ਹੁਣ ਪੁੱਛਣ ਰਹੀ ਆ ਕਿ ਇਹ ਫਾਰਮੂਲਾ ਕੈਪਟਨ ਸਾਹਿਬ ਕਿੱਥੋਂ ਲੈ ਕੇ ਆਏ ਜੀ? ਸਾਨੂੰ ਜਿਹੜਾ ਉਹ ਫਾਰਮੂਲਾ ਉਹ ਜਿਹੜਾ ਤੁਹਾਡੇ ਕੋਲ ਜੁਗਾੜ ਹੈ ਉਹ ਤੇ ਦੱਸੋ ਜੀ, ਜਿਹਦੇ ਨਾਲ ਤੁਸੀਂ ਗਿਣਤੀ ਮਿਣਤੀ ਕੀਤੀ ਹੈ। ਝੋਲੂ ਕਿੱਥੇ ਹੈ ਤੁਹਾਡਾ? ਇਹ ਪੈਮਾਨਾ ਕਿੱਥੋਂ ਲੱਭਿਆ ਤੁਸੀਂ ਕਿ ਬੈਕ ਰੇਟ ਦੇ ਵਿੱਚ ਵੀ ਤੁਹਾਡੀ ਇਨਕਰੀਜ਼ਮੈਂਟ ਜਿਹੜੀ ਹੈ ਉਹ ਇੰਪਲੀਮੈਂਟ ਹੋ ਜਾਂਦੀ ਹੈ। ਪਰ ਇਹ ਜਿਹੜਾ ਕੋਲਾ ਮਹਿੰਗਾ ਹੋਇਆ, ਵੈਸੇ ਇਹ ਕਮਾਲ ਦੀ ਗੱਲ ਹੈ ਕਿ ਜਿਹੜਾ ਭਾਰਤ ਦਾ ਕੋਲਾ ਹੈ ਉਹਨੂੰ 80% ਨੂੰ ਕੰਟਰੋਲ ਕਰਦੀ ਹੈ ਇਹਨਾਂ ਦੀ ਜਿਹੜੀ ਇੱਕ ਸਰਕਾਰੀ ਫਰਮ ਹੈ, ਜਿਹੜੀ ਜਨਤਕ ਫਰਮ ਹੈ। ਤਾਂ ਇਹ ਜਿਹੜੀ ਫਰਮ ਹੈ ਪਿਛਲੇ ਸਾਲ ਮੈਨੂੰ ਯਾਦ ਆ ਕਿ 9000 ਦੇ ਮੁਨਾਫੇ ਦੇ ਵਿੱਚ ਸੀ। ਹੁਣ ਜਿਹੜੀ ਫਰਮ 9000 ਦੇ ਮੁਨਾਫੇ ਦੇ ਵਿੱਚ ਆ ਉਹ ਫਿਰ ਰੇਟ ਚੱਕੀ ਜਾਂਦੀ ਹੈ 15 ਤੋਂ 20% ਕੋਲੇ ਦਾ, ਜਦਕਿ ਇਹ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਆ ਕਿ ਇੰਡੀਆ ਦੇ ਵਿੱਚ ਜਿਹੜੀ ਇਲੈਕਟ੍ਰੀਸਿਟੀ ਦੀ ਪ੍ਰੋਡਕਸ਼ਨ ਹੁੰਦੀ ਹੈ ਉਹ 80% ਤੋਂ ਵੱਧ ਕੋਲੇ ਤੇ ਨਿਰਭਰ ਆ। 60% ਤੋਂ 60% ਦੇ ਕਰੀਬ ਜਿਹੜੀ ਇਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਇਲੈਕਟ੍ਰੀਸਿਟੀ ਦੀ ਪਾਵਰ ਦੀ, ਉਹ ਸਿਰਫ ਤੇ ਸਿਰਫ ਕੋਲੇ ਤੇ ਆਧਾਰਿਤ ਹੁੰਦੀ ਆ। ਤਾਂ ਇਹਦਾ ਮਤਲਬ ਇਹ ਆ ਕਿ ਦੇਸ਼ ਦੇ ਵਿੱਚ ਬਹੁਤ ਸਾਰੇ ਹਿੱਸੇ ਇਹੋ ਜਿਹੇ ਹੋਣਗੇ ਜਿੱਥੇ ਬਿਜਲੀ ਦੇ ਭਾਅ ਜਿਹੜੇ ਉਹ ਤਾਂ ਨਹੀਂ ਜਾਣਗੇ। ਸਾਡਾ ਪੰਜਾਬ ਵੀ ਉਹਨਾਂ 'ਚ ਇੱਕ ਆ। ਪੰਜਾਬ ਦੇ ਵਿੱਚ ਤੇ ਬਿਜਲੀ ਦਾ ਝਟਕਾ ਵੈਸੇ ਹੁਣ ਥੋੜੇ ਦਿਨ ਪਹਿਲਾਂ ਲੱਗਾ, ਪਰ ਆਉਣ ਵਾਲੇ ਸਮੇਂ 'ਚ ਫੇਰ ਲੱਗੂਗਾ ਕਿਉਂਕਿ 15 ਤੋਂ 20% ਇਹਨਾਂ ਨੇ ਕੋਲੇ ਦੇ ਭਾਅ ਜਿਹੜੇ ਉਹ ਚੁੱਕ ਦਿੱਤੇ ਆ। ਉਦੋਂ ਚੁੱਕੇ ਆ
ਜਦੋਂ ਇਹਨਾਂ ਦਾ ਮੁਨਾਫਾ, ਸ਼ੁੱਧ ਮੁਨਾਫਾ ਪਿਛਲੇ ਸਾਲ ਜਿਹੜਾ ਸੀਗਾ, ਕੱਲੀ ਸਰਕਾਰੀ ਜਿਹੜੀ ਉਹ ਕੋਲ ਇੰਡੀਆ ਕੰਪਨੀ ਹੈ, ਉਹਦਾ ਸ਼ੁੱਧ ਮੁਨਾਫਾ ਜਿਹੜਾ 9200 ਕੁਛ ਕਰੋੜ ਦਾ ਸੀਗਾ। ਤਾਂ ਐਤਕੀ ਇਹ ਜਿਹੜਾ ਇਹਨਾਂ ਨੇ ਇਨਕਰੀਜ਼ ਕੀਤਾ ਭਾਅ, ਉਹ ਇਹਨਾਂ ਨੂੰ 1600 ਕਰੋੜ ਰੁਪਈਆ ਐਕਸਟਰਾ ਕਮਾਈ ਦੇ ਕੇ ਜਾਊਗਾ। ਖੈਰ ਜਨਤਾ ਤੇ ਦੂਰੀ ਮਾਰ ਇਸ ਕਰਕੇ ਵੀ ਹੈ ਕਿਉਂਕਿ ਕੋਲਾ ਹੀ ਨਹੀਂ, ਜੇ ਅਸੀਂ ਕੌਮਾਂਤਰੀ ਮੰਡੀ ਦੇ ਵਿੱਚ ਕੱਚੇ ਤੇਲ ਦਾ ਭਾਅ ਦੇਖੀਏ ਤੇ ਉਹ ਵੀ ਲਗਭਗ $68 ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਤਾਂ ਇਹਦਾ ਮਤਲਬ ਆ ਕਿ ਆਉਣ ਵਾਲੇ ਸਮੇਂ 'ਚ ਬਿਜਲੀ ਹੈ ਜਿਹੜੀ ਆ ਉਹ ਤੇ ਕਰੰਟ ਮਾਰੇਗੀ, ਝਟਕਾ ਮਾਰੇਗੀ। ਆ ਜਿਹੜਾ ਪੈਟਰੋਲ ਆ ਇਹ ਲੋਕਾਂ ਦੀ ਜੇਬ 'ਚ ਅੱਗ ਵੀ ਲਾਏਗਾ ਕਿਉਂਕਿ ਕੱਚੇ ਤੇਲ ਦਾ ਭਾਅ ਜਿਸ ਤਰੀਕੇ ਨਾਲ ਚੜ੍ਹਿਆ ਹੈ ਇਸ ਮਹੀਨੇ, ਖਾਸ ਤੌਰ ਤੇ ਜਦੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਭਾਰਤ ਦੀਆਂ ਮੰਡੀਆਂ ਤੇ ਇਹਦਾ ਪ੍ਰਭਾਵ ਪਵੇਗਾ, ਜਦੋਂ ਤੇਲ ਦੀਆਂ ਕੀਮਤਾਂ ਵਧਣਗੀਆਂ, ਪ੍ਰਭਾਵ ਇਉਂ ਪੈਂਦਾ ਨਾ ਕਿ ਜੇ ਤੇਲ ਦਾ ਭਾਅ ਵਧਿਆ ਭਾੜੇ ਵੱਧ ਜਾਂਦੇ ਆ ਟਰੱਕਾਂ ਬੱਸਾਂ ਦੇ, ਔਰ ਜਦੋਂ ਭਾੜੇ ਵੱਧਦੇ ਆ ਨਾਲ ਦੀ ਨਾਲ ਜਿਹੜੀਆਂ ਸਬਜ਼ੀਆਂ ਭਾਜੀਆਂ ਉਹਨਾਂ ਦੇ ਰੇਟ ਵੀ ਜਾ ਚੁੱਕੇ ਜਾਂਦੇ ਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੋਹਰੀ ਮਾਰ ਜਿਹੜੀ ਆ ਉਹ ਇੰਡੀਆ ਦੀ ਜਨਤਾ ਤੇ ਪਵੇਗੀ। ਤੇਲ ਦੀ ਤੇ ਹੁਣ ਤੋਂ ਪੈਣੀ ਸ਼ੁਰੂ ਹੋ ਗਈ ਆ। ਗੰਢਾ ਦੇਖ ਲਓ, ਉਹ ਇੱਥੇ ਇੰਡੀਆ ਦੇ ਵਿੱਚ ਕਿਸਾਨ ਦੀ ਜਦੋਂ ਪੈਦਾਵਾਰ ਹੁੰਦੀ ਹੈ ਉਦੋਂ ਤੇ ਮਿੱਟੀ ਦੇ ਭਾਅ ਚੁੱਕਿਆ ਜਾਂਦਾ, ਪਰ ਜਿਹੜਾ ਅੱਜ ਮੰਡੀ ਦੇ ਵਿੱਚ ਜਾ ਕੇ ਲੈ ਕੇ ਆਈਏ ਤੇ ਪੰਜਾਬ ਦੇ ਵਿੱਚ 50 ਰੁਪਈਏ ਤੋਂ 60 ਰੁਪਈਏ ਤੱਕ ਗੰਢਾ ਵਿਕਦਾ ਪਿਆ ਇਹਨਾਂ ਦਿਨਾਂ 'ਚ। ਨਾ ਪਤਾ ਨਹੀਂ ਕੀ ਹੋਣਾ। ਸੋ ਮੇਰੇ ਕਹਿਣ ਦਾ ਭਾਵ ਆ ਕਿ ਤੇਜ਼ੀ ਨਾਲ ਮਹਿੰਗਾਈ ਦਰ ਵਧੇਗੀ ਜੇ ਕੱਚੇ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਤਾਨ ਹੋ ਗਈਆਂ। ਔਰ ਦੂਜੇ ਪਾਸੇ ਆ ਜਿਹੜੀ ਕੋਲੇ ਵਾਲੀ ਕੀਮਤ ਆ, ਇਹਦਾ ਜੇ ਆਪਾਂ ਮੋਟਾ ਜਿਹਾ ਝਟਕਾ ਜਿਹਾ ਹਿਸਾਬ ਕਿਤਾਬ ਲਾਈਏ ਤਾਂ ਮੇਰੇ ਖਿਆਲ ਦੇ ਨਾਲ 12 ਆਨੇ ਤੋਂ ਲੈ ਕੇ 16 ਆਨੇ ਤੱਕ ਵੀ ਪਰ ਯੂਨਿਟ ਦੀ ਕੀਮਤ ਜਿਹੜੀ ਆ ਉਹ ਵੱਧ ਜਾਣੀ ਆ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਆਧਾਰ ਮਾਮਲੇ ਵਿੱਚ, ਜਿਹੜਾ UIDAI ਆ ਅਧਿਕਾਰੀਆਂ ਦੇ ਵੱਲੋਂ ਕਹਿੰਦੇ ਉਹਨਾਂ ਦੇ ਵੱਲ ਨੂੰ ਘੁੰਮੇਗੀ ਹੁਣ ਪੜਤਾਲ। ਦੇਖੋ ਇਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਅਧਿਕਾਰੀਆਂ ਤੇ ਵੀ ਆਪਣੀ ਗਾਜ ਡੇਗਾਂਗੇ ਜਿਨ੍ਹਾਂ ਦੇ ਕਰਕੇ ਡਾਟਾਬੇਸ ਦੇ ਵਿੱਚ ਸਾਨੂੰ ਲੱਗੀ ਆ, ਜਿਨ੍ਹਾਂ ਕਰਕੇ ਸਭ ਕੁਛ ਹੋਇਆ। ਇਹਦਾ ਮਤਲਬ ਹੁਣ ਮੰਨ ਗਏ। ਪਹਿਲਾਂ ਇੱਕ ਪੱਤਰਕਾਰ ਬੀਬੀ ਨੂੰ ਇਹਨਾਂ ਨੇ ਇਸ ਮਾਮਲੇ 'ਚ ਨਾਮਜ਼ਦ ਕੀਤਾ, ਪਰ ਹੁਣ ਜਦੋਂ 4 ਸਫੇਰੇ ਉਹ ਤੋਏ ਹੋਈ ਤੇ ਹੁਣ ਆਪ ਹੀ ਕਹੀ ਜਾਂਦੇ ਜੀ ਨਹੀਂ ਅਸੀਂ ਉਹਨਾਂ ਅਧਿਕਾਰੀਆਂ ਦੀ ਵੀ ਥੋੜ੍ਹੀ ਜਿਹੀ ਖਬਰ ਲਵਾਂਗੇ ਜਿਨ੍ਹਾਂ ਨੇ ਇੱਥੇ ਕੁਤਾਹੀ ਵਰਤੀ ਆ। ਤੇ ਕੁਤਾਹੀ ਤੇ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵਾਲੇ ਵੱਡੇ ਜਿਹੜੇ ਅਹੁਦੇਦਾਰ ਸੀ ਉਹਨਾਂ ਨੇ ਵਰਤੀ ਹੈ ਸਭ ਤੋਂ ਵੱਡੀ ਕੁਤਾਹੀ 'ਚ, ਕਿਉਂਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਜਾ ਕੇ ਆਧਾਰ ਕਾਰਡ ਦੇ ਠੇਕੇ ਦੇ ਦਿੱਤੇ, ਆਧਾਰ ਕਾਰਡ ਦੇ ਐਕਸੈਸ ਦੇ ਦਿੱਤੇ, ਜਿਹੜੇ ਬੰਦਿਆਂ ਦਾ ਕੋਈ ਇਹਨਾਂ ਨੇ ਪੜਚੋਲ ਕਰਕੇ ਕੋਈ ਚੰਗੀ ਤਰ੍ਹਾਂ ਬਾਇਓਡਾਟਾ ਵੀ ਨਹੀਂ ਸੀ ਇਕੱਠਾ ਕੀਤਾ। ਤਾਂ ਰਾਜਸਥਾਨ ਦੇ ਵਿੱਚੋਂ ਵੀ ਜਿਹੜਾ ਇਹ ਡਾਟਾ ਲੀਕ ਹੋਇਆ, ਜਿਸ ਤਰੀਕੇ ਨਾਲ ਉੱਥੋਂ ਐਕਸੈਸ ਮਿਲਿਆ ਪੱਤਰਕਾਰ ਬੀਬੀ ਨੂੰ, ਉਹ ਵੀ ਦੱਸਦੇ ਆ ਕਿ ਇਹ ਜਿਹੜਾ ਗਰੁੱਪ ਬਣਿਆ ਫਿਰਦਾ ਸੀਗਾ, ਇਹ ਗਰੁੱਪ ਇਹੋ ਹੀ ਕੰਮ ਕਰਦਾ ਸੀਗਾ। ਯਾਨੀ ਜੋ ਸਰਕਾਰ ਵੱਲੋਂ ਅਲਾਟਮੈਂਟ ਕੀਤੀ ਗਈ ਸੀ ਪਿੰਡਾਂ ਦੇ ਵਿੱਚ ਆਧਾਰ ਕਾਰਡ ਬਣਾਉਣ ਲਈ, ਇਹ ਉਹੀ ਲਾਟੀ ਹੈ ਜਿਨ੍ਹਾਂ ਨੇ ਅੱਗੇ ਇਹਨਾਂ ਦੀ ਬਾਟੀ ਮਾਂਜ ਕੇ ਰੱਖ ਦਿੱਤੀ। ਤਾਂ ਹੁਣ ਇਹ ਕਹਿੰਦੇ ਆ ਕਿ ਅਧਿਕਾਰੀਆਂ ਵੱਲ ਵੀ ਅਸੀਂ ਸੂਈ ਘੁਮਾਵਾਂਗੇ। ਖੈਰ ਇਹ ਤੇ ਪਹਿਲਾਂ ਸਾਰਿਆਂ ਤੋਂ ਘੁੰਮਣੀ ਚਾਹੀਦੀ ਸੀਗੀ, ਪਰ ਤਾਜ਼ਾ ਜਿਹੜੀ ਅੱਜ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਨਵੀਂ ਚੀਜ਼ ਜਿਹੜੀ ਪੇਸ਼ ਕੀਤੀ ਆ ਉਹ ਇਹ ਪੇਸ਼ ਕੀਤੀ ਆ, ਉਹ ਕਹਿੰਦੇ ਆ ਜੀ ਕਿ ਅਸੀਂ ਵਰਚੁਅਲ ID ਹੁਣ ਪੇਸ਼ ਕਰਾਂਗੇ। ਮਤਲਬ ਇਹ ਆ ਕਿ ਤੁਸੀਂ UIDAI ਦੀ ਵੈਬਸਾਈਟ ਤੇ ਜਾ ਕੇ ਇੱਕ 16 ਡਿਜਿਟ ਦਾ ਪਾਸਵਰਡ ਲੈ ਸਕਦੇ ਹੋ, ਉਹਦੀ ID ਬਣਾ ਸਕਦੇ ਹੋ। ਤਾਂ ਉਹਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਸਰਵਿਸ ਦੇ ਨਾਲ ਆਧਾਰ ਕਾਰਡ ਨੂੰ ਲਿੰਕ ਕਰਨਾ ਤਾਂ ਜਿਹੜੀਆਂ ਕੁਛ ਮਹੱਤਵਪੂਰਨ ਚੀਜ਼ਾਂ ਨੇ ਜਿੱਦਾਂ ਤੁਹਾਡਾ ਨਾਂ, ਪਤਾ, ਫੋਟੋ, ਉਹ ਤੇ ਠੀਕ ਆ, ਉਹ ਅੱਗੇ ਜਾਏਗਾ। ਪਰ ਜਿਹੜੀਆਂ ਮਹੱਤਵਪੂਰਨ ਤੁਹਾਡੀਆਂ ਹੋਰ ਜਾਣਕਾਰੀਆਂ ਜਿੱਦਾਂ ਬੈਂਕ ਨਾਲ ਜੁੜੀਆਂ, ਪੈਨ ਕਾਰਡ ਨਾਲ ਜੁੜੀਆਂ ਤੇ ਹੋਰ ਚੀਜ਼ਾਂ ਜਿੱਦਾਂ ਬਾਇਓਮੈਟ੍ਰਿਕ ਡਾਟਾ ਹੈ, ਉਹ ਤੁਹਾਡਾ ਅਗਾਹ ਨਹੀਂ ਜਾਏਗਾ। ਤਾਂ ਜਦੋਂ ਇੱਕ ਥਾਂ ਤੇ ਤੁਸੀਂ ਉਹ ਪੁਰਾਣੀ ID ਯੂਜ਼ ਕਰੋਗੇ, ਉਹ ਨਾਲ ਦੀ ਨਾਲ ਖਤਮ ਹੋ ਜਾਊਗੀ, ਨਵੀਂ ID ਜਿਹੜੀ ਹੈ ਤੁਸੀਂ ਫੇਰ ਬਣਾ ਸਕਦੇ ਹੋ। ਤਾਂ ਇਹ ਇੱਕ ਨਵਾਂ ਕਨਸੈਪਟ ਲੈ ਕੇ ਆਏ ਆ। ਆਉਣ ਵਾਲੇ ਦਿਨਾਂ 'ਚ ਕਹਿੰਦੇ ਕਿ 2018 ਦੇ ਜੂਨ ਤੱਕ ਅਸੀਂ ਇਹ ਸਾਰਾ ਢਾਂਚਾ ਤਿਆਰ ਕਰਕੇ ਕੰਮ ਇੰਪਲੀਮੈਂਟ ਕਰ ਦੇਣਾ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਨੇ ਜਿਹੜਾ ਕੰਮ ਕੀਤਾ ਪਰਚਾ ਪਾਉਣ ਵਾਲਾ, ਉਹ ਤਾਂ ਬਿਲਕੁਲ ਝੂਠਾ ਜਾਪਦਾ ਨਾ।
ਜੇ ਇਹ ਕਹਿੰਦੇ ਆ ਕਿ ਗਲਤ ਰਿਪੋਰਟਿੰਗ ਹੋਈ ਆ, ਤੇ ਜੇ ਗਲਤ ਰਿਪੋਰਟਿੰਗ ਹੋਈ ਹੈ ਤੇ ਸਭ ਕੁਝ ਕਿਉਂ ਕੀਤਾ ਜਾ ਰਿਹਾ? ਨਾਲ ਦੀ ਨਾਲ ਵਰਚੁਅਲ ID, ਨਾਲ ਦੀ ਨਾਲ ਹੁਣ ਅਧਿਕਾਰੀਆਂ ਵੱਲ ਸੂਈ। ਇੱਥੋਂ ਤੱਕ ਰਾਜ ਕਰਨਵੀਰ ਸਿੰਘ ਜੀ, ਅੱਜ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟ ਵੀ ਆ ਗਈ ਆ। ਉਹਨਾਂ ਨੇ ਆਖਿਆ ਕਿ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ 22,000 ਕਰੋੜ ਰੁਪਈਏ ਦਾ ਫਾਇਦਾ ਹੋਇਆ, ਇਹ 22,000 ਕਰੋੜ ਰੁਪਈਏ ਦਾ ਕੋਈ ਫਾਇਦਾ ਨਹੀਂ ਹੋਇਆ, ਮਹਿਜ਼ 2,000 ਕਰੋੜ ਰੁਪਈਏ ਦਾ ਆਧਾਰ ਕਾਰਡ ਨਾਲ ਫਾਇਦਾ ਹੋਇਆ। ਔਰ ਦੂਜੀ ਚੀਜ਼ ਉਹਨਾਂ ਨੇ ਕਿਹਾ ਕਿ ਜੇ ਇਸੇ ਤਰੀਕੇ ਨਾਲ ਹੀ ਸੰਨਮਾਰੀ ਹੁੰਦੀ ਰਹੀ ਡਾਟਾਬੇਸ ਦੇ ਵਿੱਚ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਬਹੁਤ ਵੱਡਾ ਆਰਥਿਕ ਨੁਕਸਾਨ ਹੈ ਜਿਹੜਾ ਇੰਡੀਆ ਨੂੰ ਝੱਲਣਾ ਪਵੇਗਾ। ਜੀ ਜੀ। ਬਾਕੀ ਮਿੰਟੂ ਜੀ, ਹਜ਼ਾਰਾਂ ਕਰੋੜਾਂ ਦੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਅਡਾਨੀ ਦੀ ਜਾਇਦਾਦ 100 ਗੁਣਾ ਜਿਹੜੀ ਆ ਵੱਧ ਗਈ ਹੈ। ਹਾਂ, ਇੱਕ ਸਾਲ ਦੇ ਵਿੱਚ 100% ਵਧੀ ਆ ਜੀ। 100%। 100% ਦਾ ਮਤਲਬ ਇਹ ਹੈ ਕਿ ਪਿਛਲੀ ਵਾਰੀ ਦੇ ਨਾਲੋਂ ਉਹਦੀ ਛਾਲ ਜਿਹੜੀ ਹੈ ਉਹ ਦੁੱਗਣੀ ਤੋਂ ਵੀ ਟੱਪ ਗਿਆ, ਕਿਉਂਕਿ ਕੁੱਲ ਉਹਦੀ ਜਿਹੜੀ ਪ੍ਰਾਪਰਟੀ ਆ ਉਹ 125% ਵਧੀ ਹੈ। ਜੇ ਆਪਾਂ 2016 ਦੇ ਮੁਕਾਬਲੇ ਦੇਖੀਏ, 16 ਦੇ ਵਿੱਚ ਉਹਦੇ ਕੋਲ ਮੇਰੇ ਖਿਆਲ ਦੇ ਨਾਲ 29,000 ਕਰੋੜ ਰੁਪਈਏ ਦੀ ਪ੍ਰਾਪਰਟੀ ਸੀ। 2017 ਚ ਉਹ ਇਸ ਪ੍ਰਾਪਰਟੀ ਨੂੰ ਲੈ ਗਿਆ 66,000 ਕਰੋੜ ਤੱਕ। ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਦੇਖੋ ਇਸ ਬੰਦੇ ਦਾ ਭਾਗ ਕਿੱਡੀ ਛੇਤੀ ਬਦਲਿਆ, ਕਿਉਂਕਿ ਜਦੋਂ ਅਡਾਨੀ ਚੇਤੇ ਆਉਂਦਾ ਨਾ ਤਾਂ ਅਡਾਨੀ ਦੇ ਨਾਲ ਉਹਦਾ ਅਤੀਤ ਵੀ ਚੇਤੇ ਆਉਂਦਾ। ਤੁਸੀਂ ਅਤੀਤ ਦੇ ਵਰਕੇ ਖੋਲੋਗੇ, ਤੁਹਾਨੂੰ ਗੁਜਰਾਤ ਕਤਲੇਆਮ ਨਜ਼ਰ ਆਏਗਾ, ਉਹ ਦੌਰ ਨਜ਼ਰ ਆਏਗਾ ਜਦੋਂ ਮੋਦੀ ਸਾਹਿਬ ਦਾ ਬਹੁਤ ਵੱਡੇ ਵਪਾਰੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ। ਤਾਂ ਇੱਕ ਛੋਟਾ ਜਿਹਾ ਕਾਰੋਬਾਰੀ, ਸਧਾਰਨ ਜਿਹਾ ਕਾਰੋਬਾਰੀ ਜਿਹਦਾ ਨਾਂ ਅਡਾਨੀ ਹੈ, ਉਸ ਕਾਰੋਬਾਰੀ ਨੇ ਵਿਰੋਧੀਆਂ ਦਾ ਵਿਰੋਧ ਜਿਹੜਾ ਤਾਕ ਤੇ ਰੱਖ ਕੇ ਮੋਦੀ ਤੇ ਵਿਸ਼ਵਾਸ ਜਤਾਇਆ ਸੀਗਾ ਕਿ ਨਹੀਂ, ਮੋਦੀ ਸਾਹਿਬ ਫਿਰ ਇੱਕ ਦਫਾ ਗੁਜਰਾਤ ਨੂੰ ਸਟੈਂਡ ਕਰਨਗੇ। ਤਾਂ ਉਸ ਸਮੇਂ ਤੋਂ ਜਿਹੜਾ ਸਧਾਰਨ ਜਿਹਾ ਕਾਰੋਬਾਰੀ ਸੀ, ਅੱਜ ਦੇ ਸਮੇਂ ਤੱਕ ਆਉਂਦਾ ਉਹ ਅਡਾਨੀ ਦੇ ਤੌਰ ਤੇ ਮਸ਼ਹੂਰ ਹੋ ਗਿਆ, ਜਦਕਿ ਉਦੋਂ ਉਹਨੂੰ ਸ਼ਾਇਦ ਗੌਤਮ ਦੇ ਨਾਮ ਤੇ ਜਾਣਦੇ ਸੀ ਲੋਕ। ਤਾਂ ਅੱਜ ਦੇਖੋ, ਜਦੋਂ ਤੁਸੀਂ ਅਤੀਤ ਨੂੰ ਫੋਲੋਗੇ ਤੁਹਾਨੂੰ ਨਜ਼ਰ ਆਊਗਾ 2014 ਦੇ ਵਿੱਚ ਅਡਾਨੀ ਆਸਟ੍ਰੇਲੀਆ ਦੇ ਵਿੱਚ ਜਾ ਕੇ ਇੱਕ ਮਾਈਨਿੰਗ ਦਾ ਪ੍ਰੋਜੈਕਟ ਹਾਸਲ ਕਰਦਾ ਹੈ, ਔਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਆਸਟ੍ਰੇਲੀਆ ਜਾਂਦਾ, ਬਕਾਇਦਾ ਸਾਰੀ ਡੀਲ ਹੁੰਦੀ ਹੈ। ਫਿਰ SBI ਇਹਨੂੰ ਕਰੋੜਾਂ ਅਰਬਾਂ ਦਾ ਲੋਨ ਦਿੰਦਾ ਹੈ, SBI ਸਟੇਟ ਬੈਂਕ ਆਫ ਇੰਡੀਆ। ਕੋਈ ਤੇ ਕਹਿੰਦਾ ਕਿ 6600 ਕਰੋੜ ਰੁਪਈਆ, ਕੋਈ ਕਹਿੰਦਾ ਕਿ 6,000 ਕਰੋੜ ਰੁਪਈਆ ਪੂਰਾ ਜਿਹੜਾ SBI ਨੇ 2014 ਦੇ ਵਿੱਚ ਦਿੱਤਾ। ਔਰ ਕਮਾਲ ਦੀ ਗੱਲ ਇਹ ਦੇਖੋ ਕਿ ਇੱਕ ਸੱਜਣ ਨੇ RTI ਪਾਈ ਕਿ ਸਾਨੂੰ ਘੱਟੋ ਘੱਟ ਦੇਸ਼ ਵਾਸੀਆਂ ਨੂੰ ਇਹ ਤੇ ਦੱਸਿਆ ਜਾਵੇ ਕਿ ਅਡਾਨੀ ਦਾ ਗੁੱਗਾ ਕਿੰਨੇ ਚ ਪੁੱਜਿਆ ਤੁਸੀਂ। ਤੇ ਉਹਨਾਂ ਨੇ ਕਿਹਾ ਕਿ ਨਹੀਂ ਜੀ, ਇਹ ਜਾਣਕਾਰੀ ਨਹੀਂ ਅਸੀਂ ਦੇ ਸਕਦੇ। RTI ਰਾਹੀਂ ਇਹ ਜਾਣਕਾਰੀ ਨਹੀਂ ਦਿੱਤੀ। ਸੂਚਨਾ ਕਮਿਸ਼ਨ ਤੱਕ ਵੀ ਗੱਲ ਪਹੁੰਚ ਗਈ। ਉਹਨਾਂ ਕਿਹਾ ਜੀ ਨਹੀਂ, ਇਹ ਕਲਾਇੰਟ ਦੇ ਨਾਲ ਨਿਜਤਾ ਦਾ ਮਸਲਾ ਹੈ, ਤਾਂ ਅਸੀਂ ਉਹਦੀ ਨਿਜਤਾ ਜਿਹੜੀ ਹਰ ਹਾਲਤ ਚ ਰੱਖਣੀ ਹੈ। ਪਰ ਇਹ ਨਿਜਤਾ ਅਤੀਤ ਦੇ ਵਰਕੇ ਜੇ ਫੋਲੋਗੇ ਤੇ ਤਾਰ ਹੋ ਜਾਂਦੀ ਹੈ। 2016 ਚ ਰਾਜ ਸਭਾ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਨੇ ਅੰਕੜਾ ਪੇਸ਼ ਕਰ ਦਿੱਤਾ ਸੀਗਾ ਤੱਥਾਂ ਦੇ ਆਧਾਰ ਤੇ। ਉਹ ਕਹਿੰਦਾ ਕਿ ਇਸ ਬੰਦੇ ਨੇ ਤੇ 72,000 ਕਰੋੜ ਰੁਪਈਆ ਦੇਣਾ ਬੈਂਕਾਂ ਦਾ। ਔਰ ਜਿਹੜਾ ਬੰਦਾ ਉਸ ਸਮੇਂ ਇਹ ਭਾਰਤੀ ਜਨਤਾ ਪਾਰਟੀ ਨੂੰ ਕਹਿ ਰਿਹਾ ਸੀ ਕਿ ਸਭ ਕੁਝ ਕੀਤਾ ਕਰਵਾਇਆ ਤੁਹਾਡਾ ਹੀ ਹੈ ਕਿ ਤੁਸੀਂ ਗੱਫੇ ਵੰਡੀ ਜਾਂਦੇ ਹੋ, ਬਾਅਦ ਦੇ ਵਿੱਚ ਉਸੇ ਦੀ ਪਾਰਟੀ ਨੇ ਇਹਨਾਂ ਦਾ ਹੱਥ ਫੜ ਲਿਆ ਸੀ। ਨਿਤਿਸ਼ ਕੁਮਾਰ ਦਾ ਉਹ ਮੈਂਬਰ ਪਾਰਲੀਮੈਂਟ ਸੀ। ਅਜੀਬ ਜੀ ਸਿਆਸਤ ਹੈ ਨਾ, ਜਿਹਨੇ ਪਰਦੇ ਖੋਲੇ ਸੀ ਉਹ ਫਿਰ ਇਹਨਾਂ ਦੇ ਨਾਲ ਹੀ ਖੋਲੇ। ਔਰ ਇਹ ਤੋਂ ਅਗਲੀ ਜਿਹੜੀ ਚੀਜ਼ ਹੈ ਨਾ ਕਿ ਦੇਖੋ ਬੰਦੇ ਦੇ ਭਾਗ ਕਿੱਦਾਂ ਬਦਲਦੇ ਆ। ਕਿਸੇ ਬੰਦੇ ਦਾ ਸਾਥ ਹੀ ਇਹੋ ਜਿਹਾ ਹੁੰਦਾ। ਇਹ ਜਦੋਂ ਜਿਹੜੇ ਪ੍ਰਧਾਨ ਸੇਵਕ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕਣ ਆਏ ਸੀਗੇ, ਤਾਂ ਜਿਹੜਾ ਜਹਾਜ਼ ਉਹਨਾਂ ਨੇ ਸਹੁੰ ਚੁੱਕਣ ਸਮਾਗਮ ਤੱਕ ਵਰਤਿਆ ਸੀ ਉਹ ਕਿਸੇ ਹੋਰ ਦਾ ਨਹੀਂ, ਅਡਾਨੀ ਸਾਹਿਬ ਦਾ ਸੀਗਾ। ਔਰ ਉਹ ਤਸਵੀਰ ਅੱਜ ਵੀ ਤੁਸੀਂ ਗੂਗਲ ਤੇ ਜਾ ਕੇ ਦੇਖੋਗੇ, PTI ਦੀ ਉਹ ਤਸਵੀਰ ਤੁਹਾਨੂੰ ਮਿਲ ਜਾਊਗੀ, ਜਿਹਦੇ ਚ ਉਹ ਵਿਕਟਰੀ ਨਿਸ਼ਾਨ ਜਿਹਾ ਬਣਾ ਕੇ ਤੇ ਉਸ ਜਹਾਜ਼ ਤੇ ਚੜ੍ਹਦੇ ਪਏ ਆ। ਸੋ ਜਹਾਜ਼ ਤੇ ਮੋਦੀ ਸਾਹਿਬ ਨਹੀਂ, ਅੱਜ ਕੱਲ੍ਹ ਤੇ ਅਡਾਨੀ ਸਾਹਿਬ ਚੜ੍ਹਦੇ ਪਏ ਆ। ਯਾਨੀ ਸਾਰੇ ਜਿੰਨੇ ਇੱਥੋਂ ਦੇ ਧੰਨਾ ਸੇਠ ਆ, ਚਾਹੇ ਕੋਈ ਅਜ਼ੀਮ ਪ੍ਰੇਮਜੀ ਆ, ਚਾਹੇ ਆਵਾਨੀ ਆ, ਚਾਹੇ ਕੋਈ ਹੋਰ ਆ, ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਅਡਾਨੀ ਹੈ ਜਿਹੜਾ ਉਹ ਆਪਣਾ ਜਿਵੇਂ ਕਹਿ ਲੈਂਦੇ ਫੱਟੇ ਚ ਕਿਲ ਛੜਾ ਗਿਆ। ਆਉਣ ਵਾਲੇ ਦਿਨਾਂ ਚ ਦੇਖਦੇ ਆ ਕਿ ਇਹਦੀ ਰੀਸ ਹੁਣ ਕੌਣ ਕਰਦਾ,
ਕਿਉਂਕਿ ਰੀਸ ਇਸ ਕਰਕੇ ਉਹ ਕਰ ਸਕਦੇ ਆ, ਉਹਨਾਂ ਨੂੰ ਪਤਾ ਕਿ ਕਿਸ ਬੰਦੇ ਤੇ ਲਾਗੇ ਜਾਈਏ ਜੇ ਉਹਦਾ ਪਰਛਾਵਾਂ ਪਵੇ। ਜਿਵੇਂ ਪਾਰਸ ਦੇ ਨਾਲ ਲੋਹਾ ਖਹਿ ਜਾਂਦਾ ਤੇ ਉਹ ਵੀ ਸੋਨਾ ਬਣ ਜਾਂਦਾ, ਕਿ ਜੇ ਉਸ ਬੰਦੇ ਦਾ ਪਰਛਾਵਾਂ ਪੈ ਗਿਆ ਫਿਰ ਹੋ ਸਕਦਾ ਕਿ ਅਗਲੇ ਸਾਲ ਜਿਹੜੀ ਸੁਰਖੀ ਰਾਜ ਕਰਨਵੀਰ ਸਿੰਘ ਹੋਰੀ ਆ ਜਾਂ ਅਡਾਨੀ ਬਾਰੇ ਪੜ੍ਹਦੇ ਪਏ ਕਿਤੇ ਕੱਲ੍ਹ ਨੂੰ ਸਾਡੇ ਬਾਰੇ ਵੀ ਪੜ੍ਹਦੇ ਹੋਣਗੇ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਦੇ ਉੱਤੇ ਨਜ਼ਰ ਬਣਾਈਏ ਵੀ ਪੰਚਾਇਤ ਮੰਤਰੀ ਨੇ ਜ਼ਾਹਰ ਕੀਤੀ ਆਪਣੀ ਲਾਚਾਰੀ ਕਿ ਉਹਨਾਂ ਨੇ ਸਾਫ਼ ਕੀਤਾ ਵੀ ਪੰਚਾਇਤੀ ਚੋਣਾਂ ਵਿੱਚ ਨਹੀਂ ਹੋਵੇਗੀ, ਯੋਗਤਾ ਦਾ ਕੋਈ ਵੀ ਨਹੀਂ ਹੋਊਗਾ ਪੈਮਾਨਾ। ਦੇਖੋ, ਜਿਹੜਾ ਪੰਚਾਇਤ ਮੰਤਰੀ ਨਾ ਬੰਦਾ ਚੰਗਾ ਤਰਜਿੰਦਰ ਸਿੰਘ ਬਾਜਵਾ, ਇਹ ਨਾ ਸੱਚ ਬੋਲ ਜਾਂਦਾ ਕਦੇ ਕਦੇ। ਵੈਸੇ ਪੋਲੀਟੀਸ਼ੀਅਨ ਕਦੇ ਕਦੇ ਵੀ ਨਹੀਂ ਸੱਚ ਬੋਲਦੇ, ਇਹ ਕਦੇ ਕਦੇ ਬੋਲ ਜਾਂਦਾ ਜੀ। ਹੁਣ ਹੋਇਆ ਕੀ ਹੈ ਕਿ ਕੱਲ੍ਹ ਇਹਨੇ ਪ੍ਰੈਸ ਕਾਨਫਰੰਸ ਲਾਈ ਸੀ। ਪ੍ਰੈਸ ਕਾਨਫਰੰਸ ਦੇ ਵਿੱਚ ਵੈਸੇ ਤੇ ਇੱਕ ਦੋ ਗੋਲ ਇਹ ਆਪਣੇ ਵੱਲ ਨੂੰ ਕਰ ਗਿਆ, ਸੈਲਫ ਗੋਲ ਹੀ ਕਰ ਗਿਆ ਜਾਂ ਸੁਸਾਈਡ ਗੋਲ ਕਹਿ ਲਓ, ਪਰ ਇਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ, ਗੱਲ ਸੱਚੀ ਕਰ ਦਿੰਦਾ। ਹੋਇਆ ਕੀ ਹੈ ਕਿ ਇੱਕ ਤੇ ਮਾਈਨਿੰਗ ਵਾਲਾ ਮੁੱਦਾ ਜਿਹੜਾ ਉਹ ਇਹ ਕੱਲ ਆਪ ਹੀ ਸੁਖਪਾਲ ਖਹਿਰੇ ਨੂੰ ਫੜਾ ਗਿਆ। ਕਹਿੰਦਾ ਜੀ ਕਿ ਦੇਖੋ ਰਾਵੀ ਚੋਂ ਵੀ ਨਜਾਇਜ਼ ਮਾਈਨਿੰਗ ਹੋਈ ਜਾਂਦੀ ਹੈ, ਸਤਲੁਜ ਚ ਵੀ ਮਾਈਨਿੰਗ ਹੋਈ ਜਾਂਦੀ ਹੈ, ਸਾਨੂੰ ਪਤਾ ਲੱਗਾ, ਹੁਣ ਅਸੀਂ ਇਹਨੂੰ ਲੀਗਲਾਈਜ਼ ਕਰਨ ਜਾ ਰਹੇ ਹਾਂ ਔਰ 100 ਕਰੋੜ ਰੁਪਈਏ ਦਾ ਫਾਇਦਾ ਹੋਊਗਾ ਇਹਦੇ ਨਾਲ। ਜਦਕਿ ਹੁਣ ਤੱਕ ਕੈਪਟਨ ਤੇ ਕੈਪਟਨ ਦੇ ਜਿਹੜੇ ਲੈਫਟੈਨੈਂਟ ਜੋ ਹੋਰ ਫਿਰਦੇ ਆ ਖੱਬੇ ਸੱਜੇ, ਉਹ ਕਹਿੰਦੇ ਆ ਕਿ ਲੈਂਡ ਸੈਂਡ ਮਾਫੀਆ ਜਿਹੜਾ ਉਹਦੇ ਅਸੀਂ ਬਸ ਭੋਰੇ ਪਾ ਕੇ ਰੱਖ ਦਿੱਤਾ, ਭੜੋਲੇ ਪਾ ਕੇ ਰੱਖ ਦਿੱਤਾ, ਲਿਪ ਕੇ ਰੱਖ ਦਿੱਤਾ, ਇੱਥੇ ਤਾਂ ਕੁਛ ਵੀ ਹੈ ਨਹੀਂ। ਤਾਂ ਜਿਹੜਾ ਪੰਚਾਇਤ ਮੰਤਰੀ ਆ ਉਹ ਕਹਿੰਦਾ ਜੀ ਕਿ ਮੇਰੇ ਤੇ ਆਪਦੇ ਇਲਾਕੇ ਚ ਹੋਈ ਜਾਂਦੀ ਹੈ, ਸੋ ਇਹਨੂੰ ਰੋਕਦੇ ਆ। ਕਹਿੰਦੇ ਕਿ ਹੁਣ ਪਤਾ ਲੱਗਾ। ਪਤਾ ਕਦੋਂ ਲੱਗਾ? ਜਦੋਂ ਇਹਨਾਂ ਨੇ ਸਾਲ ਹੁਣ ਆਉਣ ਵਾਲੇ ਦਿਨਾਂ ਚ ਪੂਰਾ ਕਰ ਲੈਣਾ, ਉਹ ਤਾਂ ਇਹਨਾਂ ਦੀਆਂ ਅੱਖਾਂ ਖੁੱਲ ਰਹੀਆਂ ਨੇ। ਪਰ ਇਹ ਸੁਖਪਾਲ ਖਹਿਰੇ ਦੇ ਹੱਥ ਜਿਵੇਂ ਕਹਿ ਲਈਏ ਨਾ ਕਿ ਪੈਰ ਥੱਲੇ ਵਟੇਰਾ ਆ ਗਿਆ। ਉਹਨੇ ਅੱਜ ਟਵੀਟ ਕਰ ਦਿੱਤਾ, ਕਹਿੰਦਾ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਕਰਾਓਗੇ ਰਾਣਾ ਗੁਰਜੀਤ ਸਿੰਘ ਦੀ CBI ਇਨਕੁਆਇਰੀ। ਹੁਣ ਤੇ ਤੁਹਾਡਾ ਮੰਤਰੀ ਵੀ ਕਹੀ ਜਾਂਦਾ ਕਿ ਇਲੀਗਲ ਢੰਗ ਦੇ ਨਾਲ ਮਾਈਨਿੰਗ ਹੋ ਰਹੀ ਹੈ। ਸੋ ਯਾਨੀ ਇੱਕ ਤਰ੍ਹਾਂ ਨਾਲ ਸੁਖਪਾਲ ਸਿੰਘ ਖਹਿਰੇ ਨੂੰ ਰੇਤ ਵਾਲਾ ਮੁੱਦਾ ਜਿਹੜਾ ਇਹ ਫਿਰ ਮੁੱਠੀ ਚ ਰੇਤ ਨੂੰ ਫੜਾ ਗਿਆ। ਦੂਜੇ ਪਾਸੇ ਜਿਹੜੀ ਗੱਲ ਤਰਜਿੰਦਰ ਸਿੰਘ ਬਾਜਵਾ ਨੇ ਲਾਚਾਰੀ ਵਾਲੀ ਕਹੀ ਆ, ਲਾਚਾਰੀ ਵਾਲੀ ਇਹ ਆ, ਇਹ ਕਹਿੰਦਾ ਜੀ ਕਿ ਅਸੀਂ ਦੇਖੋ ਆਡਿਟ ਕਰਵਾ ਰਹੇ ਹਾਂ, ਅਸੀਂ ਕਾਰਵਾਈ ਕਰਨੀ, ਸਾਨੂੰ ਪਤਾ ਲੱਗਿਆ ਕਿ ਇੰਨੀਆਂ ਪੰਚਾਇਤਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਭ੍ਰਿਸ਼ਟਾਖੋਰੀ ਦੇ ਵਿੱਚ ਰੰਗੀਆਂ ਹੋਈਆਂ, ਪਰ ਕੀ ਕਰੀਏ? ਉਹ ਕਹਿੰਦੇ ਕਿ ਸਾਨੂੰ ਕੋਈ ਵੀ ਸਰਪੰਚ ਕੋਆਪਰੇਟ ਹੀ ਨਹੀਂ ਕਰਦਾ, ਇੱਥੋਂ ਤੱਕ ਕਿ ਜਿਹੜੇ ਪੰਚਾਇਤ ਸਕੱਤਰ ਆ ਉਹ ਸਾਨੂੰ ਰਿਕਾਰਡ ਵੀ ਨਹੀਂ ਪੇਸ਼ ਕਰਦੇ ਪਏ। ਔਰ ਇਹ ਗੱਲ ਸੱਚੀ ਹੈ ਜੀ। ਲੰਬੀ ਹਲਕੇ ਦੇ ਵਿੱਚ 4 ਪੰਚਾਇਤ ਸੈਕਟਰੀ ਸਸਪੈਂਡ ਹੋ ਚੁੱਕੇ ਆ ਔਰ 2 ਹਾਲੇ ਵੀ ਇਹਨਾਂ ਨੂੰ ਰਿਕਾਰਡ ਨਹੀਂ ਦੇ ਰਹੇ। ਇਹ ਰਿਕਾਰਡ ਮੰਗਦੇ ਪਏ ਆ ਮੰਗਤਿਆਂ ਦੇ ਵਾਂਗੂ, ਔਰ ਉਹ ਸ਼ਹਿਨਸ਼ਾਹਾਂ ਦੇ ਵਾਂਗੂ ਕਹਿੰਦੇ ਕਿ ਜੀ ਰਿਕਾਰਡ ਰਿਕੂਡ ਹੈ ਨਹੀਂ ਸਾਡੇ ਕੋਲੇ। ਔਰ ਇਹ ਕੰਮ ਚੱਲਦਾ ਰਿਹਾ। ਹੋਇਆ ਕੀ ਆ ਕਿ ਦੇਖੋ ਜਿਹੜੇ ਇਹੋ ਜਿਹੇ ਪੰਚਾਇਤ ਸੈਕਟਰੀ ਸੀ ਅੱਟਾ ਸੱਟਾ ਲਾ ਕੇ ਚੱਲਣ ਵਾਲੇ, ਉਹਨਾਂ ਨੇ ਛਤਰੀਆਂ ਬਦਲ ਲਈਆਂ। ਉਹਨਾਂ ਦੇ ਸਿਰ ਤੇ ਅੱਗੇ ਨੀਲੀ ਛਤਰੀ ਸੀ, ਹੁਣ ਇਹ ਚਿੱਟੀ ਛਤਰੀ ਹੋ ਗਈ ਆ। ਯਾਨੀ ਇਹਨਾਂ ਦੇ ਬੰਦੇ ਆ ਜਿਹੜੇ ਹੁਣ ਇਹਨਾਂ ਦੀ ਪਿੱਠ ਤੇ ਆ ਖਲੋਤੇ ਆ। ਔਰ ਇੱਥੋਂ ਤੱਕ ਪੰਚਾਇਤ ਸੈਕਟਰੀਆਂ ਦਾ ਰੌਲਾ ਵੀ ਪਿਆ ਜਦੋਂ ਸਰਕਾਰ ਬਦਲੀ ਕਿ ਇਹਨਾਂ ਦੇ ਆਪਦੇ ਬੰਦਿਆਂ ਨੇ ਬਦਲੀਆਂ ਕਰਵਾਈਆਂ। ਇਹ ਬੰਦੇ ਜਿਹੜੇ ਸਿਰੇ ਦੇ ਕਰਪਟ ਆ ਤੇ ਇਹਨਾਂ ਦੇ ਆਪਣੇ ਹੀ ਬੰਦਿਆਂ ਨੇ ਉਹ ਬਦਲੀਆਂ ਰੁਕਵਾ ਲਈਆਂ। ਤੇ ਲੋਕੀ ਤੇ ਕਹਿੰਦੇ ਆ ਕਿ ਮਾੜਾ ਮੋਟਾ ਲੱਸੀ ਪਾਣੀ ਦਾ ਵੀ ਜੁਗਾੜ ਹੋ ਗਿਆ, ਇਸੇ ਕਰਕੇ ਬਦਲੀਆਂ ਰੁਕੀਆਂ ਕਈ ਥਾਵਾਂ ਤੇ। ਇਹ ਰੌਲਾ ਪੈਂਦਾ ਰਿਹਾ। ਹੁਣ ਜਿੱਥੋਂ ਤੱਕ ਸਰਪੰਚਾਂ ਦਾ ਮਸਲਾ ਤਾਂ ਪੰਚਾਇਤਾਂ ਆਲਮੋਸਟ ਹੈ ਜਿਹੜੀਆਂ ਉਹ ਅਕਾਲੀ ਪੱਖੀ ਹੈ ਤੇ ਉਹਨਾਂ ਨੂੰ ਪਤਾ ਕਿ ਗਾਂ ਅਸੀਂ ਬਣਨਾ ਨਹੀਂ, ਘੱਟੋ ਘੱਟ ਇਹਨਾਂ ਦਾ ਜਿੰਨਾ ਵੀ ਨੁਕਸਾਨ ਹੁੰਦਾ ਕਰ ਦਈਏ। ਜਿਹੜਾ ਵੀ ਕੋਈ ਕੰਮ ਚੱਲਦਾ ਮਾੜਾ ਮੋਟਾ ਹੀ ਚੱਲਦਾ, ਵੈਸੇ ਤਾਂ ਕੰਮ ਰਹਿ ਨਹੀਂ ਰਿਹਾ, ਤਾਂ ਜਿਹੜਾ ਮਾੜਾ ਮੋਟਾ ਚੱਲਦਾ ਉਹ ਸਰਪੰਚ ਆਪਣੇ ਪੱਧਰ ਤੇ ਰੋਕੀ ਜਾਂਦੇ ਕਿ ਦਫਾ ਕਰੋ। ਹੁਣ ਸਾਨੂੰ ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕਿ ਰੈਸਟ ਮਿਲੀ ਹੈ, ਤਾਂ ਉਹ ਸਰਪੰਚ ਵੀ ਸੋਚਦੇ ਆ ਕਿ ਸਾਨੂੰ ਵੀ ਹੁਣ ਰੈਸਟ ਲੈਣੀ ਪੈਣੀ ਹੈ ਵੱਡੇ ਜਰਨੈਲ ਵਾਂਗੂ। ਤਾਂ ਉਹ ਕਹਿੰਦੇ ਆ ਕਿ ਜਿੰਨਾ ਇਹਨਾਂ ਦੀ ਕਹਾਣੀ ਦੇ ਵਿੱਚ ਗੋਬਰ ਪੈਂਦਾ ਤੇ ਪਾ ਦੇਈਏ। ਹੁਣ ਦੂਜੇ ਪਾਸੇ ਜਿਹੜੀ ਇਹ ਗੱਲ ਕਰਦੇ ਪਏ ਆ ਯੋਗਤਾ ਵਾਲੀ, ਤਾਂ ਉਹ ਵੀ ਇਹਨਾਂ ਨੇ ਬੜੇ ਸਪਸ਼ਟ ਢੰਗ ਨਾਲ ਕਹੀ। ਉਹ ਕਹਿੰਦੇ ਦੇਖੋ ਅਸੈਂਬਲੀਆਂ ਦੇ ਵਿੱਚ ਤੇ ਅਨਪੜ੍ਹ ਬੜੇ ਫਿਰਦੇ ਸਾਡੇ, ਸਾਡੀ ਅਸੈਂਬਲੀ ਦੇ ਵਿੱਚ ਕਹਿੰਦਾ ਮਾਫ਼ ਕਰਨਾ ਜੀ ਕਈ ਅਨਪੜ੍ਹ ਚਲੇ ਜਾਂਦੇ ਆ, ਤਾਂ ਉੱਥੇ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੈ ਨਹੀਂ। ਅਸੀਂ ਪੰਚਾਇਤਾਂ ਦਾ ਇਹ ਯੋਗਤਾ ਵਾਲਾ ਪੈਮਾਨਾ ਕਿੱਦਾਂ ਰੱਖ ਸਕਦੇ ਆ? ਤੇ ਮੇਰੇ ਖਿਆਲ ਦੇ ਨਾਲ ਇਹ ਵੀ ਗੱਲ ਤਰਜਿੰਦਰ ਸਿੰਘ ਬਾਜਵਾ ਦੀ ਕੁਛ ਹੱਦ ਤੱਕ ਠੀਕ ਆ। ਜਦੋਂ ਤੁਹਾਡੀ ਅਸੈਂਬਲੀ ਦੇ ਵਿੱਚ ਚਾਹੇ ਰਾਜ ਸਭਾ ਚਾਹੇ ਵਿਧਾਨ ਸਭਾ, ਉਹਦੇ ਚ ਜ਼ਾਹਿਰ ਤੋਂ ਜ਼ਾਹਿਰ ਬੰਦਾ ਵੀ ਜਾ ਸਕਦਾ,
ਗੁੰਡੇ ਤੋਂ ਵੱਡਾ ਗੁੰਡਾ ਵੀ ਜਾ ਸਕਦਾ, ਅਨਪੜ੍ਹ ਤੋਂ ਅਨਪੜ੍ਹ ਜਾ ਸਕਦਾ। ਇੱਕ ਸਰਪੰਚ ਲਈ ਫਿਰ ਪੈਮਾਨਾ ਕਿਉਂ? ਕਿਉਂਕਿ ਪਿੰਡਾਂ ਦੇ ਵਿੱਚ ਕਈ ਅਨਪੜ੍ਹ ਵੀ ਇਹੋ ਜਿਹੀ ਸਰਪੰਚੀ ਕਰਦੇ ਆ ਕਿ ਡਿਗਰੀਆਂ ਦੀ ਪੰਡ ਜਿਹਨਾਂ ਦੇ ਸਿਰ ਤੇ ਹੁੰਦੀ ਆ ਉਹ ਵੀ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਸਿਆਣਪ ਦੇ ਮਾਮਲੇ 'ਚ। ਤਾਂ ਇਹ ਪੈਮਾਨਾ ਸਰਪੰਚਾਂ ਤੇ ਪੰਚਾਂ ਤੇ ਕਿਉਂ, ਪਹਿਲਾਂ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਤੇ ਕਿਉਂ ਨਹੀਂ? ਔਰ ਯੋਗਤਾ ਜਿਹੜੀ ਰੱਖੀ ਜਾਂਦੀ ਆ ਉਹਦਾ ਹਸ਼ਰ ਕੀ ਹੁੰਦਾ? ਤੁਸੀਂ ਵੇਖਿਆ ਹੀ ਆ ਨਾ ਹਰਿਆਣੇ ਵਾਲੇ ਮਸਲੇ 'ਚ। ਹਰਿਆਣੇ ਦੇ ਵਿੱਚ ਉਹ 8ਵੀਂ ਪਾਸ ਵਾਲੀ ਸ਼ਰਤ ਰੱਖ ਦਿੱਤੀ ਤੇ ਆ ਸਾਡੇ ਇੱਥੇ ਬਠਿੰਡੇ ਇੱਕ ਸਕੂਲ ਸੀ, ਉਹਨੇ ਅੱਧਾ ਹਰਿਆਣਾ ਰਾਤੋਂ ਰਾਤ ਹੀ 8ਵੀਂ ਪਾਸ ਕਰਾਤਾ ਸੀਗਾ, ਰਾਤੋਂ ਰਾਤ ਹੀ ਜਾਲੀ ਸਰਟੀਫਿਕੇਟ ਬਣਾ ਕੇ। ਤੇ ਹੋਇਆ ਕਿ ਜਿਹੜੀਆਂ ਪੰਚਾਇਤਾਂ ਲੇਡੀ ਰਿਜ਼ਰਵ ਸਰਪੰਚ ਵਾਲੀਆਂ ਸੀਗੀਆਂ ਤਾਂ ਉਹਨਾਂ ਦੇ ਵਿੱਚ ਜੇ ਕੋਈ ਜਨਾਨੀ 8 ਨਹੀਂ ਸੀ ਪੜ੍ਹੀ ਤੇ ਉਹਨੇ 4-5 ਦਿਨਾਂ 'ਚ ਜੁਗਾੜ ਲਾ ਕੇ ਇੱਕ ਦੂਜੀ ਲੈ ਆਉਂਦੀ ਸੀ, ਦੂਜਾ ਵਿਆਹ ਹੀ ਕਰਾ ਲਿਆ ਸੀ ਕਿ ਸਰਪੰਚ ਹੀ ਨਹੀਂ ਜਾਣਦੇ ਨਹੀਂ, ਵਿਆਹ ਭਾਵੇਂ 2 ਛੱਡ ਕੇ ਤੀਜਾ ਵੀ ਕਰਾਉਣਾ ਪਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਯੋਗਤਾਵਾਂ ਨੇ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਜਬਰੀ ਥੋਪਣ ਦੀ ਥਾਂ ਤੇ ਇਹ ਯੋਗਤਾ ਤੈਅ ਕਰਨ ਵਾਲਾ ਪੈਮਾਨਾ ਜਿਹੜਾ ਉਹ ਲੋਕਾਂ ਤੇ ਛੱਡ ਦੇਣਾ ਚਾਹੀਦਾ ਹੈ। ਔਰ ਲੋਕ ਸਮਰੱਥ ਹੋਣੇ ਚਾਹੀਦੇ ਆ ਕਿ ਹਾਂ ਭਾਈ ਅਸੀਂ ਕਿਸ ਨੂੰ ਚੁਣਨਾ, ਕੌਣ ਸਾਡੇ ਪਿੰਡ ਨੂੰ ਅਗਾਂਹ ਲਿਜਾ ਸਕਦਾ, ਕਿਹੜਾ ਬੰਦਾ ਪਿਛਾਂ ਅੰਗੇਰ ਪਾ ਕੇ ਪਿੱਛੇ ਨੂੰ ਲਿਜਾ ਸਕਦਾ। ਇਹ ਬੌਧਿਕ ਸਮਰੱਥਾ ਜਿਹੜੀ ਵੋਟਰ ਕੋਲੇ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੈ। ਔਰ ਸਭ ਤੋਂ ਵਧੀਆ ਚੀਜ਼ ਜਿਹੜੀ ਕਰਨ ਵਾਲੀ ਆ, ਸਭ ਤੋਂ ਜਿਹੜੀ ਨੇਕ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਪੰਚਾਇਤਾਂ ਦੇ ਵਿੱਚ ਰਾਜਸੀ ਦਖਲ ਖਤਮ ਹੋ ਜਾਵੇ। ਮੇਰੇ ਖਿਆਲ ਦੇ ਨਾਲ 60% ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਜਾਂ ਤਾਂ ਇਹ ਹੋਵੇ ਤੇ ਜਾਂ ਫਿਰ ਇਹ ਸਾਰੀਆਂ ਪੋਜੀਸ਼ਨਾਂ ਜਿਹੜੀ ਸਰਕਾਰ ਆ ਉਹਨੂੰ ਬਣਾਉਣ ਦਾ ਮੌਕਾ ਦੇ ਦਿਓ। ਕਾਹਤੋਂ ਲੋਕਾਂ ਦਾ ਇੰਨਾ ਖਰਚਾ ਜਿਹੜਾ ਉਹ ਕਰਾਉਣਾ ਆ? ਕੰਮ ਤਾਂ ਫਿਰ ਕਹਿੰਦੇ ਆ ਵੀ ਉਹਨਾਂ ਦੇ ਹੀ ਹੁੰਦੇ ਆ ਜਿਨ੍ਹਾਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਬਣੇ ਹੁੰਦੇ ਆ। ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਕਾਂਗਰਸ ਸਰਕਾਰ ਦੇ ਹੁਣ ਇੱਕ ਹੋਰ ਵਿਧਾਇਕ ਦਾ ਭੜਕਾਊ ਵੀਡੀਓ ਆਇਆ ਸਾਹਮਣੇ। ਦੇਖੋ ਜਦੋਂ ਵੀ ਗੱਲ ਚੱਲਦੀ ਹੈ ਨਾ ਸਰਕਾਰ ਦੀ ਤੇ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਇਹਨਾਂ ਦੇ ਵਿੱਚ ਜਿਹੜੇ ਰਾਣੇ ਆ ਨਾ ਉਹ ਬੀਬੇ ਰਾਣੇ ਇਹਨਾਂ ਨੂੰ ਖਿੱਚ ਕੇ ਪਿੱਛੇ ਜ਼ਰੂਰ ਲੈ ਆਉਣਗੇ। ਇੱਕ ਰਾਣਾ ਗੁਰਜੀਤ, ਇੱਕ ਰਾਣਾ ਗੁਰਮੀਤ ਜੀ, ਇਹਨਾਂ ਦਾ ਹਰੇਕ ਹਫ਼ਤੇ ਕੋਈ ਨਾ ਕੋਈ ਰੌਲਾ ਜਿਹੜਾ ਉਹ ਅਖਬਾਰਾਂ 'ਚ ਆ ਜਾਂਦਾ। ਅਖਬਾਰਾਂ 'ਚ ਨਾ ਆਵੇ ਫੇਸਬੁੱਕ ਤੇ ਆ ਜਾਂਦਾ, ਫੇਸਬੁੱਕ ਤੋਂ ਆਪੇ ਅਖਬਾਰਾਂ ਵਾਲੇ ਧਾਰਾ ਲੈ ਲੈਂਦੇ ਆ। ਹੁਣ ਕੱਲ ਦਾ ਉਹ ਪਤਾ ਨਹੀਂ ਉਹ ਸ਼ਹਿਰੀ ਮਾਨ ਹੈ ਕਿ ਹੈਰੀ ਮਾਨ ਹੈ ਕੋਈ ਪਟਿਆਲੇ ਜ਼ਿਲ੍ਹੇ ਦਾ, ਉਹਦਾ ਬਿਆਨ ਬੜਾ ਘੁੰਮਣ ਡਿਆ। ਉਹ ਕਹਿੰਦਾ ਜੀ ਕਿ ਸ੍ਰੀ ਸਾਹਿਬ ਤੁਹਾਨੂੰ ਮੈਂ ਲਿਆ ਕੇ ਦਊਂ, ਤਲਵਾਰਾਂ ਤੁਹਾਨੂੰ ਮੈਂ ਲਿਆ ਕੇ ਦਊਂ, ਪੂਰੀ ਪੂਰੀ ਜਿਹੜਾ ਕਰੇ ਕਿ ਢਾਹ ਲਿਓ, ਝਟਕਾ ਕੇ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਉਂਗਲ ਨਹੀਂ ਲੱਗਣ ਦਿੰਦਾ। ਇਹ ਕਿਹੋ ਜਿਹੀ ਰਾਜਨੀਤੀ ਹੈ? ਕਿੱਡਾ ਜ਼ਾਹਿਲਪੁਣਾ ਦਿਖਾ ਰਿਹਾ ਉਹ ਬੰਦਾ, ਕਿੰਨੀ ਘਟੀਆ ਸ਼ਬਦਾਵਲੀ ਹੈ ਕਿ ਤੁਸੀਂ ਸਿਆਸਤ ਲਈ ਭਰਾ ਮਾਰੂ ਜੰਗ ਕਰਵਾਓਗੇ। ਪੰਚਾਇਤਾਂ 'ਚ ਕੌਣ ਖੜਾ ਹੁੰਦਾ? ਪੰਜਾਬੀ ਦਾ ਮੁਕਾਬਲਾ ਕਰ ਰਿਹਾ ਹੁੰਦਾ। ਯਾਨੀ ਪੰਜਾਬੀ ਦੀ ਗਰਦਨ ਵੱਢ ਕੇ ਮੇਰੇ ਕੋਲ ਆ ਜਾਵੇ ਤੇ ਮੈਂ ਇਹਨੂੰ ਉਂਗਲ ਨਹੀਂ ਲੱਗਣ ਦਊਂਗਾ। ਵਾਕਿਆ ਤੁਹਾਡੀ ਰਾਜਨੀਤੀ ਅਸੀਂ ਸਿਆਣਪ ਪਿਆ, ਇਹਦੇ ਤੇ ਬਹੁਤ ਬਵਾਲ ਹੋਇਆ ਪਿਆ, ਲੋਕਾਂ ਨੇ ਬੜੀਆਂ ਲਾਹਨਤਾਂ ਪਾਈਆਂ। ਪਰ ਲਾਹਨਤ ਵਾਲੀ ਗੱਲ ਕਾਂਗਰਸ ਲਈ ਹੈ ਕਿ ਇਹਨਾਂ ਨੇ ਇੱਕ ਦਫਾ ਵੀ ਅੱਗੇ ਆ ਕੇ ਨਹੀਂ ਕਿਹਾ ਕਿ ਇਸ ਬੰਦੇ ਨੇ ਕੁਚੱਜਾ ਕੰਮ ਕੀਤਾ, ਇਸ ਬੰਦੇ ਨੇ ਗਲਤ ਹਰਕਤ ਕੀਤੀ ਹੈ। ਇੱਕ ਵਾਰੀ ਵੀ ਅੱਗੇ ਨਹੀਂ ਆਏ। ਹਾਂ, ਸੁਨੀਲ ਜਾਖੜ ਸਾਹਿਬ ਕਹਿੰਦੇ ਕਿ ਸਾਡਾ ਪਾਰਟੀ ਵਜੋਂ ਇਸ ਬੰਦੇ ਦੇ ਬਿਆਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਲਾਗਾ ਦੇਗਾ ਨਹੀਂ ਹੈ। ਇਹ ਗੱਲ ਥੋੜ੍ਹੀ ਬਣਦੀ ਹੈ। ਇੱਦਾਂ ਦਾ ਕੰਮ ਭਾਰਤੀ ਜਨਤਾ ਪਾਰਟੀ ਵਾਲੇ ਕਰਦੇ ਆ। ਜਦੋਂ ਉਹ ਕਰਦੇ ਆ ਫਿਰ ਇਹ ਪਿੱਟਦੇ ਆ ਕਿ ਦੇਖੋ ਜੀ ਲੀਪਾ ਪੋਛੀ ਜੀ ਕਰ ਦਿੰਦੇ ਆ। ਅਸਲ ਦੇ ਵਿੱਚ ਇਹ ਆਪ ਹੀ ਬੰਦਿਆਂ ਨੂੰ ਸ਼ਹਿ ਦਿੰਦੇ ਆ। ਤੇ ਹੁਣ ਅਸੀਂ ਕੀ ਸਮਝੀਏ ਕਿ ਆਪ ਹੀ ਬੰਦਿਆਂ ਨੂੰ ਸ਼ਹਿ ਦਿੰਦੇ ਆ? ਹਾਲੇ ਇਹ ਬਿਆਨ ਚੱਲੀ ਜਾਂਦਾ ਸੀਗਾ। ਉਧਰੋਂ ਰਾਣਾ ਗੁਰਮੀਤ ਸੋਢੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬੀਬੇ ਰਾਣੇ ਸਰਕਾਰ ਦਾ ਖੜਾ ਨਹੀਂ ਚਾਹੁੰਦੇ, ਤਾਂ ਰਾਣਾ ਗੁਰਮੀਤ ਸੋਢੀ ਦਾ ਇੱਕ ਵੀਡੀਓ ਜਿਹੜਾ ਉਹ ਸਰਕੂਲੇਟ ਹੋ ਗਿਆ। ਉਹਦੇ 'ਚ ਉਹ ਕਹਿਣ ਡਿਆ ਇੱਕ ਪੰਚਾਇਤ ਦੇ ਵਿੱਚ ਖੜ ਕੇ ਕਿ ਅੱਜ ਇਹਨਾਂ ਨੇ 10 ਸਾਲਾਂ ਦੇ ਵਿੱਚ 11 ਦੀ 21 ਪਾਈ ਆ, ਹੁਣ ਜੇ ਮੈਂ 31 ਦੀ 51 ਨਾ ਪਾਈ ਤੇ ਪਿੰਡ ਵਾਲਿਓ ਪਰੇ ਰੱਬ ਦਾ ਰੂਪ ਹੁੰਦੀ ਆ। ਮੈਂ ਪਰੇ 'ਚ ਖੜ ਕੇ ਕਹਿਣਾ ਕਿ ਮੁੜ ਕੇ ਤੁਸੀਂ ਮੈਨੂੰ ਪਿੰਡ ਨਾ ਵੜਨ ਦਿਓ ਜੇ ਮੈਂ ਆਪਣੀ ਜ਼ਬਾਨ ਤੋਂ ਭੌਂ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਔਰ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਲੋਕਾਂ ਦੇ ਵਿੱਚ ਖੜ ਕੇ ਛਾਤੀਆਂ ਫੁਲਾ ਕੇ ਗੱਲਾਂ ਕਰਦਾ ਕਿ ਜੀ ਦੇਖੋ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰਦੇ। ਇੱਕ ਪਾਸੇ ਇਹ ਕਿਹਾ ਜਾਂਦਾ ਕਿ ਪੋਲੀਟੀਕਲੀ ਵੈਂਡੇਟਾ ਜਿਹੜਾ ਉਹ ਅਸੀਂ ਨਹੀਂ ਕਰਦੇ। ਕਮਿਸ਼ਨ ਬਿਠਾਏ ਜਾ ਰਹੇ ਆ ਕਿ ਜਿਹੜਾ ਕੰਮ ਪਿਛਲਿਆਂ ਨੇ ਕੀਤਾ ਉਹ ਅਸੀਂ ਨਹੀਂ ਕਰਾਉਣਾ, ਅਸੀਂ ਤੇ ਉਹਨਾਂ ਦੀਆਂ ਕੀਤੀਆਂ ਦਾ ਇਨਸਾਫ ਦੇਣਾ ਲੋਕਾਂ ਨੂੰ। ਤੇ ਦੂਜੇ ਪਾਸੇ ਵੀਡੀਓ ਦੇ ਵਿੱਚ ਖੁਦ ਰਾਣਾ ਗੁਰਮੀਤ ਸਿੰਘ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਿਚਨ ਕਮੇਟੀ ਦਾ ਮੈਂਬਰ ਆ, ਉਹ ਖੁਦ ਕਹਿ ਰਿਹਾ ਕਿ
ਆਪਾਂ ਹੁਣ 31 ਦੀ 51 ਨਾ ਪਾਏ ਤੇ ਤੁਸੀਂ ਮੈਨੂੰ ਪਿੰਡ ਨਾ ਵੜਨ ਦਿਓ। ਮੇਰੇ ਕਹਿਣ ਦਾ ਭਾਵ ਹੈ ਕਿ ਜਿਹੜੀ ਭੜਕਾਊ ਤੇ ਭੱਦੀ ਰਾਜਨੀਤੀ ਆ ਇਹ ਰੋਕਣੀ ਚਾਹੀਦੀ ਹੈ। ਹੁਣ ਸਾਲ ਤੇ ਹੋ ਗਿਆ, 5ਵਾਂ ਹਿੱਸਾ ਟਾਈਮ ਜਿਹੜਾ ਹੈ ਇਹਨਾਂ ਦਾ ਮਾਰਚ 'ਚ ਪੂਰਾ ਹੋ ਜਾਣਾ। 4 ਹਿੱਸੇ ਟਾਈਮ ਰਹਿ ਗਿਆ, 2 ਹਿੱਸੇ ਵਿੱਚ ਜਦੋਂ ਲੰਘ ਗਏ ਹਾਲੇ ਤੇ ਨਹੀਂ ਤੇ ਫਿਰ ਦੂਜੇ ਪਾਸਿਓਂ ਵੀ ਏਦਾਂ ਦੇ ਭਾਸ਼ਣ ਸ਼ੁਰੂ ਹੋ ਜਾਣੇ ਆ। ਉਧਰੋਂ ਸੁਖਬੀਰ ਸਿੰਘ ਬਾਦਲ ਵੀ ਫਿਰ ਉਹ ਰਾਗ ਫੜ ਲਵੇਗਾ। ਜਦੋਂ ਉਹਦਾ ਸੁਰ ਇਸ ਉਚਾਈ ਤੇ ਚਲਾ ਗਿਆ ਤੇ ਫਿਰ 2 ਪਾਸਿਆਂ ਤੋਂ ਇਹ ਭਾਂਬੜ ਜਿਹੜਾ ਮਚਣਾ ਸ਼ੁਰੂ ਹੋ ਜਾਏਗਾ। ਸੋ ਜ਼ਰੂਰਤ ਆ ਇਹ ਭੜਕਾਊ ਤੇ ਭੱਦੀ ਰਾਜਨੀਤੀ ਬੰਦ ਕੀਤੀ ਜਾਵੇ। ਪਰ ਇਸ ਗੱਲ ਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਸ ਮਾਮਲੇ 'ਚ ਜਿਹੜੇ ਇਹ ਭੜਕਾਊ ਭਾਸ਼ਣ ਸਾਹਮਣੇ ਆ ਰਹੇ ਆ, ਕਾਂਗਰਸ ਨੇ ਇੱਕ ਮੀਸਨੀ ਚੁੱਪ ਧਾਰੀ ਹੋਈ ਹੈ ਔਰ ਇਸ ਮੀਸਨੀ ਚੁੱਪ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹਨੀ ਥੋੜ੍ਹੀ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOB